ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 10 ਜੁਲਾਈ 2018 26 ਹਾੜ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਇਸ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਫਿਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਿਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਇਹਦੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਦਾ ਪਹਿਲਾ ਮੇਨ ਇਸ਼ੂ ਹੈ ਉਸ ਬਾਰੇ ਤੁਹਾਡੀਆਂ ਵਿਚਾਰਾਂ ਸੁਣਾਂਗੇ। ਜੀ ਡਾਕਟਰ ਸਾਹਿਬ ਦੇਖੋ ਜੂਨ 84 ਦਾ ਘੱਲੂਘਾਰ ਆ ਜਿੱਥੇ ਸਾਡੇ ਵਰਤਮਾਨ ਦੇ ਵਿੱਚ ਵੀ ਜੀ ਸਾਡੇ ਇਤਿਹਾਸ ਦੇ ਵਿੱਚ ਵੀ ਸਾਡੇ ਮਨੋਵਿਗਿਆਨ ਦੇ ਵਿੱਚ ਵੀ ਜੀ ਇੱਕ ਉਸ ਕਿਸਮ ਦਾ ਪ੍ਰਭਾਵ ਰੱਖਦਾ ਹੈ ਜਿਸ ਨੂੰ ਕਦੇ ਕੋਈ ਸਿੱਖ ਭੁੱਲ ਨਹੀਂ ਸਕਦਾ, ਭੁਲਾ ਨਹੀਂ ਸਕਦਾ। ਬਿਲਕੁਲ। ਪਰ ਉੱਥੇ 34 ਵਰੇ ਪਹਿਲਾਂ ਇਸ ਬੜੇ ਪਲੈਨਡ ਔਰ ਇੱਕੋ ਹੀ ਇੱਕ ਨਿਸ਼ਾਨਾ ਮਿੱਥ ਕੇ ਜੋ ਭਾਰਤ ਦੀ ਉਸ ਵੇਲੇ ਦੀ ਇੰਦਰਾ ਗਾਂਧੀ ਸਰਕਾਰ ਨੇ ਮਿੱਥਿਆ ਸਿੱਖਾਂ ਦਾ ਸਰਵਨਾਸ਼ ਔਰ ਉਸ ਦੇ ਲਈ ਟੋਟਲ ਵਾਰ ਸਿੱਖਾਂ ਦੇ ਉੱਤੇ ਥੋਪੀ ਗਈ। ਉਸ ਦੀਆਂ ਪਰਤਾਂ ਹੋਰ ਜਿਉਂ-ਜਿਉਂ ਸਮਾਂ ਬੀਤ ਰਿਹਾ ਉਹ ਹੋਰ ਵੀ ਡੂੰਘੀਆਂ ਹੁੰਦੀਆਂ ਜਾਂਦੀਆਂ ਨੇ ਔਰ ਇਸ ਦਾ ਝਲਕਾਰਾ 2-3 ਸਾਲ ਪਹਿਲਾਂ ਉਦੋਂ ਸਾਹਮਣੇ ਆਇਆ ਜਦੋਂ ਕਿ ਪਹਿਲੀ ਵਾਰ ਬ੍ਰਿਟਨ ਦੇ ਵਿੱਚ 30 ਸਾਲਾ ਉਹਨਾਂ ਦੇ ਕਾਨੂੰਨ ਦੇ ਤਹਿਤ ਜਿਹੜਾ ਇੱਕ ਕਨਵੈਨਸ਼ਨ ਹੈ, ਇੱਕ ਕਾਨੂੰਨ ਹੈ ਕਿ ਜਿੱਥੇ ਜਿਹੜੇ ਵੀ ਡਾਕੂਮੈਂਟ ਜਿਨ੍ਹਾਂ ਦਾ ਸੰਬੰਧ ਸਰਕਾਰ ਦੀਆਂ ਨੀਤੀਆਂ ਨਾਲ ਹੁੰਦਾ ਉਹਨਾਂ 'ਚੋਂ ਵੀ ਅੱਗੇ ਜਿਹੜੇ ਬਹੁਤ ਕੌਨਫੀਡੈਂਸ਼ੀਅਲ ਕਹਿ ਕੇ ਉਹਨਾਂ ਨੂੰ ਵੀ ਉਹ ਰੋਕ ਲੈਂਦੇ ਨੇ ਪਰ ਮੈਜੋਰਿਟੀ ਟਾਈਮ ਜਿਹੜਾ ਹੈ ਉਸ ਸਾਰੇ ਹੀ ਜਿਹੜਾ ਕਿਤੇ 30 ਸਾਲ ਹੈ ਕਿਤੇ 20 ਸਾਲ ਹੈ ਉਸ ਨੂੰ ਡੀਕਲਾਸੀਫਾਈ ਕਰ ਦਿੱਤਾ ਜਾਂਦਾ। ਜੇ ਪੰਜਾਬੀ 'ਚ ਅਸੀਂ ਕਹੀਏ ਤੇ ਕਲਾਸੀਫਾਈ ਸੂਚੀਬੰਦ ਹੈ ਕਿ ਉਸ ਨੂੰ ਤੁਸੀਂ ਕੀਤਾ ਡੀਕਲਾਸੀਫਾਈ ਹੈ ਕਿ ਉਹਨੂੰ ਅਨਸੂਚੀਬੰਦ ਕਰ ਦਿੱਤਾ ਜਾਂਦਾ ਔਰ ਉਹਦੇ 'ਚ ਹਾਲਾਂਕਿ ਉਹ ਬਹੁਤ ਧਿਆਨ ਰੱਖਦੇ ਨੇ ਕਿ ਆਲਮੋਸਟ ਜਿਹੜੀ ਜਾਣਕਾਰੀ ਉਹ ਜਨਤਕ ਕਰ ਰਹੇ ਨੇ ਉਸ ਨਾਲ ਕੋਈ ਜਿਹੜੀ ਚੱਲ ਰਹੀ ਹਕੂਮਤ ਹੁੰਦੀ ਹੈ ਜਾਂ ਗਵਰਨਮੈਂਟ ਦੇ ਜਿਸ ਦਾਇਰਾਕਾਰ ਨਾਲ ਸੰਬੰਧਿਤ ਉਹ ਡੀਕਲਾਸੀਫਾਈ ਕਰ ਰਹੇ ਨੇ ਜਿਨ੍ਹਾਂ ਮੁਲਕਾਂ ਨਾਲ ਉਹਦਾ ਸੰਬੰਧ ਹੈ ਉਹਨਾਂ ਨਾਲ ਉਹਦੇ ਰਿਸ਼ਤੇ ਪ੍ਰਭਾਵਿਤ ਨਾ ਹੋਣ। ਫਿਰ ਵੀ ਇੱਕ ਉਹਨੂੰ ਤੁਸੀਂ ਹਿਊਮਨ ਐਰਰ ਕਹਿ ਲਓ ਜਾਂ ਕਈ ਵਾਰ ਇਹ ਕੁਦਰਤ ਦਾ ਇੱਕ ਆਪਣਾ ਕ੍ਰਿਸ਼ਮਾ ਹੁੰਦਾ ਜਿੱਥੇ ਸੱਚ ਨੂੰ ਬਾਹਰ ਲਿਆਉਣ ਲਈ ਜਿਵੇਂ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕਿ ਵੀ ਚੋਰ ਜਿੰਨੀ ਮਰਜ਼ੀ ਚੁਸਤੀ ਚਲਾਕੀ ਵਰਤੇ ਉਹ ਆਪਣੀ ਪੈੜ ਛੱਡ ਜਾਂਦਾ। ਸੋ ਜ਼ਾਹਰ ਹੈ ਕਿ ਜਦੋਂ ਜੂਨ 84 ਨਾਲ ਸੰਬੰਧਿਤ ਇੰਗਲੈਂਡ ਦੇ ਜਿਹੜੇ ਡਾਕੂਮੈਂਟ ਨੇ ਉਹ ਸਾਹਮਣੇ ਆਏ ਤੇ ਉਹਨਾਂ 'ਚੋਂ ਇੱਕ ਗੱਲ ਉੱਭਰ ਕੇ ਸਾਹਮਣੇ ਆਈ ਕਿ ਉਸ ਵੇਲੇ ਇੰਗਲੈਂਡ 'ਚ ਮਾਰਗਰੇਟ ਥੈਚਰ ਦੀ ਕੰਜ਼ਰਵੇਟਿਵ ਪਾਰਟੀ ਦੀ ਹਕੂਮਤ ਸੀ ਔਰ ਫਰਵਰੀ 1984 ਦੇ ਵਿੱਚ ਇੰਦਰਾ ਗਾਂਧੀ ਨੇ ਆਫੀਸ਼ੀਅਲੀ ਇਹ ਰਿਕੁਐਸਟ ਕੀਤੀ ਸੀ ਕਿ ਦਰਬਾਰ ਸਾਹਿਬ ਤੇ ਜਿਹੜਾ ਉਹ ਉਸ ਵੇਲੇ ਸੰਤ ਪਿੰਡਾਂ ਵਾਲੇ ਔਰ ਉਹਨਾਂ ਦੇ ਸਾਥੀ ਉਹਨਾਂ ਉੱਥੇ ਜਿਹੜੇ ਨੇ ਉਹ ਮੌਜੂਦ ਸਨ ਕਿ ਉਹਨਾਂ ਨੂੰ ਕੱਢਣ ਦੇ ਲਈ ਜਿਹੜਾ ਅਸੀਂ ਆਪਰੇਸ਼ਨ ਕਰਨਾ ਚਾਹੁੰਦੇ ਹਾਂ ਉਹਦੇ ਲਈ ਤੁਹਾਡੀ ਮਦਦ ਦੀ ਲੋੜ ਹੈ। ਔਰ ਫਿਰ ਜਿਹੜਾ ਦੂਸਰੀ ਗੱਲ ਉਸ ਉਹਨਾਂ ਡਾਕੂਮੈਂਟਸ ਤੋਂ ਸਾਹਮਣੇ ਆਈ ਕਿ ਕਿਵੇਂ ਉਹਨਾਂ ਦੀ ਇੰਟੈਲੀਜੈਂਸ ਦੇ ਟਾਪ 2 ਆਫੀਸਰਸ ਜਿਹੜੇ ਨੇ ਉਹ ਗਏ ਔਰ ਉਹਨਾਂ ਨੇ ਉਸ ਆਲੇ ਦੁਆਲੇ ਦੀ ਇੰਡੀਅਨ ਇੰਟੈਲੀਜੈਂਸ ਏਜੰਟਾਂ ਦੇ ਨਾਲ ਮਿਲ ਕੇ ਰੇਕੀ ਵੀ ਕੀਤੀ ਔਰ ਗੱਲ ਇੱਥੇ ਰੁਕ ਗਈ ਕਿਉਂਕਿ ਇਹ ਵੀ ਜਦੋਂ ਕਿਸੇ ਰਿਸਰਚਰ ਨੇ ਜਿਹੜਾ ਕਿ ਮੈਂਬਰ ਪਾਰਲੀਮੈਂਟ ਸੀ ਉਸ ਦੇ ਰਿਸਰਚਰ ਨੇ ਇਸ ਨੂੰ ਦੇਖਿਆ ਕਿਉਂਕਿ ਬਹੁਤ ਵਾਰ ਹੁਣ ਅਮਰੀਕਾ 'ਚ ਵੀ ਡੀਕਲਾਸੀਫਾਈ ਹੁੰਦੇ ਨੇ ਕਦੇ ਕੋਈ ਪੱਤਰਕਾਰ ਜਿਹਦੀ ਦਿਲਚਸਪੀ ਹੁੰਦੀ ਹੈ ਕਿ ਜੀ ਉਹਨੇ ਜਿਵੇਂ ਨਿਕਸਨ ਕਿਸਿੰਜਰ ਈਰਾ ਦੇ ਸਾਹਮਣੇ ਆਏ ਤੇ ਉਹਦੇ 'ਚ ਸਾਹਮਣੇ ਆਇਆ ਵੀ ਨਿਕਸਨ ਕਿਵੇਂ ਹਿੱਟ ਕਰਦਾ ਸੀ ਇੰਦਰਾ ਗਾਂਧੀ ਨੂੰ ਵਿੱਚ ਕਹਿੰਦਾ ਸੀ ਔਰ ਕਿਸ ਕਿਸਮ ਦਾ ਲੇਕਿਨ ਇਹ ਜਿਹੜੇ ਜਾਂ ਤਾਂ ਫੀਲਡ ਦੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਇੰਟਰਸਟ ਹੁੰਦਾ
ਤੇ ਸਾਡਾ ਤਾਂ ਵੈਸੇ ਹੀ ਇਤਿਹਾਸ ਨਾਲ ਕੋਈ, ਅਸੀਂ ਤਾਂ ਆਪਣਾ ਇਤਿਹਾਸ ਨਹੀਂ ਕਦੇ ਸਾਂਭਿਆ। ਬਿਲਕੁਲ ਦੂਸਰਿਆਂ ਨੂੰ ਫਰੋਲ ਕੇ ਉਹਦੇ ਚੋਂ ਸੱਚ ਜਾਂ ਕੱਚ ਦਾ ਨਿਰਤਾਰਾ ਕਰਨਾ, ਇਹ ਸ਼ਾਇਦ ਸਾਡੀ ਕੌਮ ਦੇ ਹਿੱਸੇ ਨਹੀਂ ਆਇਆ। ਜੀ ਭਾਵੇਂ ਉਹਨੂੰ ਅਸੀਂ ਇਹ ਕਹਿ ਕੇ ਖੁਸ਼ ਹੋ ਜਾਂਦੇ। ਮੈਨੂੰ ਯਾਦ ਹੈ ਕਿ ਵੀ ਸਾਡੇ ਜਿਹੜੇ ਬਹੁਤ ਸਾਰੇ ਇਸ ਕਿਸਮ ਦੇ ਨੇ, ਇਸ ਲੈਪਸ ਨੂੰ, ਇਸ ਕਮੀ ਨੂੰ ਕਮਜ਼ੋਰੀ ਕਰਨ ਲਈ, ਜਿਹੜਾ ਉਸ ਨੂੰ ਜਸਟੀਫਾਈ ਕਰਨ ਲਈ ਕਹਿਣਗੇ ਕਿ ਜੀ ਜਿਹੜੀਆਂ ਕੌਮਾਂ ਇਤਿਹਾਸ ਬਣਾਉਂਦੀਆਂ ਨੇ ਉਹ ਇਤਿਹਾਸ ਲਿਖਦੀਆਂ ਨੇ। ਜੀ ਇਹਦੇ 'ਚ ਕੋਈ ਨਹੀਂ ਹੈ। ਰਾਦਰ ਜਿਹੜੀਆਂ ਕੌਮਾਂ ਨੇ ਇਤਿਹਾਸ ਬਣਾਇਆ ਹੁੰਦਾ ਹੈ ਔਰ ਸਦੀਆਂ ਪਹਿਲਾਂ ਵੀ ਜਿਨ੍ਹਾਂ ਨੇ ਬਣਾਇਆ ਹੁੰਦਾ ਉਹਨੂੰ ਉਹ ਸਾਂਭਦੀਆਂ ਨੇ, ਜੀ ਉਸ ਗੱਲ ਨੂੰ ਯਕੀਨੀ ਬਣਾਉਂਦੀਆਂ ਨੇ। ਬਿਲਕੁਲ ਔਰ ਇੱਥੇ ਫਿਰ ਉਹ ਹੀ ਹੈ ਕਿ ਜਿਨ੍ਹਾਂ ਨੂੰ ਸਮਝ ਹੁੰਦੀ ਹੈ ਇਤਿਹਾਸ ਦੀ, ਔਰ ਉਹ ਫਿਰ ਇਸ ਗੱਲ ਦੀ ਕੋਸ਼ਿਸ਼ ਕਰਦੀਆਂ ਕਿ ਉਹ ਇਤਿਹਾਸ ਦੀਆਂ ਗਲਤੀਆਂ ਜਿਹੜੀਆਂ ਬੀਤੇ ਦੇ ਵਿੱਚ ਕੀਤੀਆਂ ਉਹਨਾਂ ਦੀਆਂ ਅਗਲੀਆਂ ਜਨਰੇਸ਼ਨਸ ਨੂੰ ਪਤਾ ਹੋਏ ਜੀ ਔਰ ਉਹ ਗਲਤੀਆਂ ਨਾ ਦੁਹਰਾਉਣ। ਨਾ ਦੁਹਰਾਉਣ। ਪਰ ਜਦੋਂ ਇੱਕ ਵਾਰ ਇਹ ਗੱਲ ਸਾਹਮਣੇ ਆ ਗਈ, ਇਸ਼ੂ ਬਣ ਗਿਆ ਸਿੱਖਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ, ਕਿਉਂਕਿ ਜਿਵੇਂ ਮੈਂ ਅਕਸਰ ਇਸ ਮੁੱਦੇ ਦੇ ਉੱਤੇ ਕਹਿੰਦਾ ਕਿ ਭਾਰਤ ਨੇ ਉਸ ਪੀਰੀਅਡ 'ਚ ਸੋਵੀਅਤ ਯੂਨੀਅਨ ਦੀ KGB ਦੇ ਨਾਲ ਭਾਰਤ ਦੀ ਏਜੰਸੀ ਰਾਜ, ਥਰਡ ਏਜੰਸੀ ਜਿਹੜੀ ਉਹਨਾਂ ਨੂੰ ਇਸ ਸਪੈਸੀਫਿਕ ਟਾਸਕ ਦੇ ਲਈ ਉਹਨਾਂ ਨੇ ਪ੍ਰਮੋਟ ਕੀਤੀ ਸੀ, ਜੀ ਘੱਲੂਘਾਰਾ ਵਰਤਾਣ ਤੱਕ ਸਾਰਾ ਉਹਨਾਂ ਦਾ ਖੁਫੀਆ ਨੈਟਵਰਕ ਸੀ। ਲੇਕਿਨ ਇਹ ਪਹਿਲੀ ਵਾਰ ਸੀ ਕਿ ਇਹ ਗੱਲ ਸਾਹਮਣੇ ਆਈ, ਕਿਉਂਕਿ ਜਿਹੜੀ ਹੈ ਬ੍ਰਿਟਿਸ਼ ਗਵਰਨਮੈਂਟ ਵੀ ਇਨਵੋਲਵ ਸੀ। ਸਿੱਖਾਂ ਦੇ ਲਈ ਵੀ ਬਹੁਤ ਵੱਡਾ ਸ਼ੌਕ ਸੀ, ਜੀ ਕਿਉਂਕਿ ਕਿਸੇ ਹੋਰ ਸੋਵੀਅਤ ਯੂਨੀਅਨ ਦੀ ਕੋਈ ਸਪੋਰਟਿੰਗ ਸਟੇਟ, ਕੋਈ ਹੰਗਰੀ, ਕੋਈ ਚੈਕੋਸਲੋਵਾਕੀਆ, ਕੋਈ ਪੋਲੈਂਡ, ਜਿੱਥੇ ਉਹਨਾਂ ਦੇ ਉਸ ਕਿਸਮ ਦੇ ਡੰਮੀ ਜਿਹੇ ਰਜੀਮ ਹੋਣ, ਜੀ ਉਹਨਾਂ ਦੀ ਕੋਈ ਮਦਦ ਲਈ ਹੁੰਦੀ ਤਾਂ ਸਮਝ ਆ ਸਕਦਾ ਸੀ ਕਿ ਜੀ ਇਹ ਸੋਵੀਅਤ ਯੂਨੀਅਨ ਦਾ ਪ੍ਰਭਾਵ ਹੈ। ਬਿਲਕੁਲ ਔਰ ਇਹ ਜਿਹੜੇ ਫੈਕਟ ਨੇ, ਔਰ ਇਸੇ ਤਰ੍ਹਾਂ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀਆਂ ਦਾ ਰੋਲ ਵੀ ਸਾਹਮਣੇ ਆਇਆ ਹੈ, ਮੌਸਾਦ ਦਾ, ਕਿ ਜਿਹੜੇ ਇੰਡੋ ਤਿਬਤਨ ਬਾਰਡਰ ਫੋਰਸ ਹੈ ਜਿਨ੍ਹਾਂ ਨੂੰ NSG ਨੈਸ਼ਨਲ ਗਾਰਡਸ, ਸਪੈਸ਼ਲ ਗਾਰਡਸ ਕਹਿੰਦੇ ਨੇ, ਜਾਂ ਆਮ ਲੋਕਾਂ 'ਚ ਬਲੈਕ ਕੈਟ, ਕਿਉਂਕਿ ਕਾਲਾ ਉਹਨਾਂ ਦਾ ਪਹਿਰਾਵਾ ਹੈ, ਜੀ ਕਮਾਂਡੋਜ਼ ਕਹਿੰਦੇ ਨੇ, ਕਿ ਵੀ ਉਹਨਾਂ ਦੀ ਟ੍ਰੇਨਿੰਗ ਹੀ, ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨਾਂ ਦੀ ਟ੍ਰੇਨਿੰਗ ਇਜ਼ਰਾਈਲੀ ਮੌਸਾਦ ਨੇ ਕੀਤੀ। ਬਿਲਕੁਲ ਸੋ ਇਹ ਇੱਕ ਬੜਾ ਸਟ੍ਰੇਂਜ ਕੰਬੀਨੇਸ਼ਨ ਸੀ ਕਿ ਇੱਕ ਪਾਸੇ ਇਜ਼ਰਾਈਲ, ਦੂਸਰੇ ਪਾਸੇ ਸੋਵੀਅਤ ਯੂਨੀਅਨ KGB, ਕਿਉਂਕਿ ਜਦੋਂ ਅਸੀਂ ਮਿਡਲ ਈਸਟ ਕਨਫਲਿਕਟ 'ਚ ਦੇਖਦੇ ਹਾਂ ਤੇ ਸੋਵੀਅਤ ਯੂਨੀਅਨ ਜਾਂ ਅੱਜ ਦਾ ਰਸ਼ੀਆ, ਇਹ ਬਹੁਤ ਵਾਰੀ ਮੁਸਲਮਾਨ ਦੇਸ਼ਾਂ ਦੇ ਨਾਲ ਖੜਾ ਹੈ। ਅਮਰੀਕਾ ਇਜ਼ਰਾਈਲ ਦੀ ਜਿਹੜੀ ਹੈ ਉਹ ਪਹਿਲੇ ਦਿਨ ਤੋਂ ਜਿਹੜੀ ਹੈ ਉਹ ਖੜਾ ਹੀ ਇਜ਼ਰਾਈਲ ਨੂੰ ਇਹਨਾਂ ਨੇ ਕੀਤਾ। ਇਸੇ ਲਈ ਇਹਨਾਂ 70 ਸਾਲਾਂ 'ਚ ਲਗਭਗ UN ਸਿਕਿਉਰਿਟੀ ਕਾਉਂਸਲ 'ਚ ਵੀ ਜਦੋਂ ਇਜ਼ਰਾਈਲ ਦੇ ਖਿਲਾਫ ਕੋਈ ਮਤਾ ਆਉਂਦਾ ਜੀ ਉਸ ਨੂੰ ਅਮਰੀਕਾ ਜਿਹੜਾ ਉਹ ਵੀਟੋ ਕਰ ਦਿੰਦਾ। ਬਿਲਕੁਲ ਸੋ ਜ਼ਾਹਿਰ ਹੈ ਇਹ ਤਾਂ ਸੀ। ਲੇਕਿਨ ਇਸ ਮੁੱਦੇ ਤੇ ਰੂਸ, ਇਜ਼ਰਾਈਲ ਔਰ ਇੰਗਲੈਂਡ, ਜਿਹੜਾ ਜਦੋਂ ਅਸੀਂ ਇੰਗਲੈਂਡ ਦਾ ਕਹਿੰਦੇ ਇੱਕ ਪਾਸੇ ਤਾਂ ਮੈਗਨਾ ਕਾਰਟਾ ਦੇ ਨਾਲ ਸਿਵਲਾਈਜੇਸ਼ਨਲ ਔਰ ਅੰਗਰੇਜ਼, ਔਰ ਜੇ ਸਿੱਖਾਂ ਦੇ ਨਾਲ ਸੰਬੰਧ ਦੇਖਣਾ ਤੇ ਫਿਰ ਉਹਨਾਂ ਜ਼ਮਾਨਿਆਂ 'ਚ 18ਵੀਂ ਸਦੀ 'ਚ ਵੀ ਜਿਹੜਾ ਉਹਨਾਂ ਦਾ, ਔਰ ਫਿਰ ਸਿੱਖਾਂ ਦੇ ਨਾਲ 40 ਸਾਲ ਜਿਹੜੀ ਟ੍ਰੀਟੀ ਚੱਲੀ, ਆਲਮੋਸਟ 45 ਸਾਲ ਐਂਗਲੋ ਸਿੱਖ ਟ੍ਰੀਟੀ, ਅੰਮ੍ਰਿਤਸਰ ਦੀ ਟ੍ਰੀਟੀ, ਜਿਹਦੇ ਥੱਲੇ ਕਿਸ ਕਿਸਮ ਦੀ ਜਦੋਂ ਅਸੀਂ ਦੇਖਦੇ ਹਾਂ ਕਿ ਇਹਨਾਂ ਨੇ ਉਹ ਗ੍ਰੈਂਡਿਓਰ ਔਰ ਦੂਜਾ ਲਾਹੌਰ ਦਰਬਾਰ ਦਾ ਔਰ ਸਿੱਖਾਂ ਦੀ ਪਾਵਰ ਵੀ ਦੇਖੀ ਹੈ। ਜੀ ਫਿਰ ਸਿੱਖਾਂ ਨੇ ਵੀ ਮਰਸਨਰੀ ਬਣ ਕੇ ਅੰਗਰੇਜ਼ਾਂ ਵੱਲੋਂ ਪੰਜਾਬ ਟੇਕ ਓਵਰ ਕਰਨ ਤੋਂ ਬਾਅਦ ਵੀ ਉਹ ਫਰੰਟੀਅਰ ਹੋਏ, ਦਰਾ ਖੈਬਰ ਦੇ ਪਾਰ, ਉਹ ਚਾਈਨਾ ਹੋਏ, ਔਰ ਫਸਟ ਵਰਲਡ ਵਾਰ ਔਰ ਸੈਕੰਡ ਵਰਲਡ ਵਾਰ ਉਹ ਯੂਰਪ ਹੋਏ, ਮਿਡਲ ਈਸਟ ਹੋਏ, ਦੁਨੀਆ ਭਰ 'ਚ ਜਾ ਕੇ ਅੰਗਰੇਜ਼ਾਂ ਦੇ ਰਾਈਟਸ ਨੂੰ ਜਿਹੜਾ ਡਿਫੈਂਡ ਵੀ ਕੀਤਾ, ਔਰ 1 ਲੱਖ ਤੋਂ ਜ਼ਿਆਦਾ ਜਿਹੜੀਆਂ ਨੇ ਉਹ ਕੁਰਬਾਨੀਆਂ ਵੀ ਦਿੱਤੀਆਂ ਜਿਹੜੇ ਬਾਹਰੇ ਗਏ ਫੌਜੀ। ਬਿਲਕੁਲ ਔਰ ਇਹ ਸਾਰੇ ਪੀਰੀਅਡ ਦੇ ਵਿੱਚ ਇਸ ਕਿਸਮ ਦੀ ਐਕਸਪੈਕਟੇਸ਼ਨ, ਔਰ ਉਹ ਸਿੱਖਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਜੇ ਦੁਨੀਆ 'ਚ ਹਾਲਾਂ ਸਾਡੇ ਲਈ ਹਰ ਗੋਰਾ ਗੋਰਾ ਹੁੰਦਾ, ਇਹ ਨਹੀਂ ਹੈ। ਜੇ ਤੁਸੀਂ ਯੂਰਪ ਦੀਆਂ ਸਾਰੀਆਂ ਕੌਮਾਂ 'ਚ ਵੀ ਦੇਖੋ, ਹਾਲਾਂ ਸਭ ਤੋਂ ਪਹਿਲਾਂ ਜੇ ਸਾਊਥ ਏਸ਼ੀਆ 'ਚ ਜਾਂ ਸਬ ਕੰਟੀਨੈਂਟ ਦੇ ਵਿੱਚ ਆਏ ਤਾਂ ਉਹ ਪੁਰਤਗਾਲੀ ਸੀ। ਵਾਸਕੋ ਡੀ ਗਾਮਾ 1498 ਦੇ ਨੇੜੇ ਤੇੜੇ ਜਿਹੜਾ ਕਾਲੀਕਟ 'ਚ ਆਉਂਦਾ ਹੈ, ਫਿਰ ਕੋਚੀਨ, ਫਿਰ ਗੋਆ, ਫਿਰ ਉਸ ਤੋਂ ਬਾਅਦ ਜਿਹੜਾ ਉਹ ਤੁਰ ਪਏ, ਫ੍ਰੈਂਚ ਆ ਗਏ ਡੁਪਲੇ ਦੇ ਥੱਲੇ, ਫਿਰ ਨੀਦਰਲੈਂਡ ਜਿਹੜਾ ਜਿਹਨੂੰ ਹਾਲੈਂਡ ਕਹਿੰਦੇ ਸੀ, ਔਰ ਉਹਨਾਂ ਦੇ ਡੱਚ ਉਹ ਆਏ। ਬ੍ਰਿਟਿਸ਼ਰਸ ਤਾਂ ਬਹੁਤ ਬਾਅਦ 'ਚ ਆਏ, ਔਰ ਉਸ ਤੋਂ ਪਹਿਲਾਂ ਕਿਉਂਕਿ ਪੁਰਤਗਾਲੀ 15ਵੀਂ ਸਦੀ 'ਚ ਆ ਗਏ, ਜਦੋਂ ਕਿ ਇਹ ਉਹੀ ਸਦੀ ਸੀ ਜਦੋਂ ਕਿ ਗੁਰੂ ਨਾਨਕ ਸਾਹਿਬ 1469 ਦੇ ਵਿੱਚ ਪ੍ਰਕਾਸ਼ਮਾਨ ਹੁੰਦੇ ਨੇ, ਤੇ ਇਧਰ ਕੋਲੰਬਸ ਜਿਹੜਾ ਉਹ ਅਮਰੀਕਾ 'ਚ ਇੰਡੀਆ ਲੱਭਣ ਤੁਰਿਆ ਮਸਾਲਿਆਂ ਦੇ ਲਈ, ਟ੍ਰੇਡ ਦੇ ਲਈ, ਉਹਨੇ ਅਮਰੀਕਾ ਨੂੰ ਟੱਚ ਕੀਤਾ। ਸੋ ਬੇਸ਼ੱਕ ਪੁਰਤਗਾਲੀ ਆਏ, ਉਹਨਾਂ ਦਾ ਕੋਈ ਸਿੱਖਾਂ ਨਾਲ ਇੰਟਰੈਕਸ਼ਨ ਨਹੀਂ ਸੀ। 150 ਸਾਲ ਪੁਰਤਗਾਲੀਆਂ ਨੇ ਉੱਥੇ
ਪੂਰੀ ਡੋਮੀਨੈਂਸ ਕੀਤੀ ਉਹ ਸਾਰੇ ਖਿੱਤੇ ਦੀ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਔਰ ਮੈਂ ਉਹ ਆਰਟੀਕਲ ਡਿਸਕਸ ਵੀ ਕਰਾਂਗਾ ਜੀ ਕਿ ਕਿੰਨੇ ਲਫ਼ਜ਼ ਜਿਹੜੇ ਨੇ ਉਹ ਸਾਡੀ ਜ਼ਬਾਨ ਦੇ ਵਿੱਚ ਪੁਰਤਗਾਲ ਦੇ ਨੇ, ਪੁਰਤਗਾਲੀ ਜ਼ਬਾਨ ਦੇ ਨੇ, ਔਰ ਕਿੰਨੀਆਂ ਚੀਜ਼ਾਂ ਅਸੀਂ ਸਮਝਦੇ ਸੀ, ਮੈਂ ਵੀ ਸਮਝਦਾ ਸੀ ਵੀ ਲਾਲ ਮਿਰਚ ਜਿਹੜੀ ਹੈ ਇਹ ਜਦੋਂ ਸਪਾਈਸਿਸ ਹੁੰਦਾ ਹੈ ਤੇ ਸਾਡਾ ਇਹ ਸਭ ਤੋਂ ਪਹਿਲਾਂ ਉੱਥੋਂ ਦੇ ਵਾਸੀਆਂ ਨੂੰ ਜੇ ਮੱਕੀ, ਆਲੂ, ਲਾਲ ਮਿਰਚ ਇਹ ਇੰਟਰੋਡਿਊਸ ਕਰਵਾਈ ਉਹਨਾਂ ਨੇ ਪਹਿਲੀ ਵਾਰ ਦੇਖੀ ਤਾਂ ਪੁਰਤਗਾਲੀਆਂ ਨੇ ਲਿਆਂਦੀ। ਸੋ ਇਹਦੇ ਬਾਵਜੂਦ ਕੋਈ ਪੰਜਾਬ ਨਾਲ ਉਹਨਾਂ ਦਾ ਇੰਟਰੈਕਸ਼ਨ ਨਹੀਂ ਸੀ, ਡੱਚ ਦਾ ਵੀ ਨਹੀਂ ਸੀ, ਫ੍ਰੈਂਚ ਜਿਹੜੇ ਨੇ ਉਹ ਆਏ, ਪਰ ਉਦੋਂ ਤੋਂ ਪਹਿਲਾਂ ਹੀ ਅੰਗਰੇਜ਼ਾਂ ਦੇ ਨਾਲ ਜਿਹੜਾ ਸਿੱਖਾਂ ਦਾ ਇੰਟਰੈਕਸ਼ਨ ਸੀ 1809 ਦੀ ਸੰਧੀ ਹੋ ਗਈ ਸੀ। ਔਰ ਇਹ ਜਿੰਨੇ ਨੇ ਜਨਰਲ ਅਲਾਰਡ ਜਾਂ ਵੈਂਤੁਰਾ ਇਹ ਸਾਰੇ 1818-19 ਚ ਆਏ। ਉਸ ਤੋਂ ਪਹਿਲਾਂ ਸਿੱਖ ਜਿਹੜੇ ਨੇ ਮੇਜਰ ਲੜਾਈਆਂ ਲੜ ਚੁੱਕੇ ਸੀ, ਈਵਨ ਜਿਹੜੀਆਂ ਉਹਨਾਂ ਦੀਆਂ ਜਿੱਤਾਂ ਨੇ ਬਹੁਤ ਵਾਰ, ਇਹ ਵੀ ਇੱਕ ਮਿਸ ਇਨਫੋਰਮੇਸ਼ਨ ਹਿਸਟਰੀ ਦੀ ਹੁੰਦੀ ਹੈ ਜੀ, ਫ੍ਰੈਂਚ ਜਰਨੈਲਾਂ ਦੀ ਮਦਦ ਨਾਲ ਉਹ ਲੇਟਰ ਉਹਨਾਂ ਨੇ ਤੋਪਖਾਨਾ ਡਿਵੈਲਪ ਕਰਵਾਇਆ, ਆਰਮੀ ਡਿਵੈਲਪ ਕਰਵਾਈ। ਹੁਣ ਅੰਗਰੇਜ਼ ਇਸ ਸਭ ਦੇ ਬਾਵਜੂਦ ਜੇ ਬ੍ਰਿਟਨ ਔਰ ਦਰਬਾਰ ਸਾਹਿਬ ਦੀ ਕੀ ਅਹਿਮੀਅਤ ਹੈ, ਸਿੱਖਾਂ ਲਈ ਕੀ ਹੈ, ਅੰਗਰੇਜ਼ਾਂ ਨੇ ਆਪਣੇ ਪੀਰੀਅਡ 'ਚ ਵੀ ਕਦੇ ਇਹ ਜੁਰਤ ਨਹੀਂ ਕੀਤੀ, ਕਿਉਂਕਿ ਉਹ ਸਮਝਦੇ ਸੀ ਹਰ ਥਾਂ ਜਿੱਥੇ ਗਏ ਉੱਥੇ ਉਹਨਾਂ ਨੇ ਆਪਣੇ ਲਿੰਗੁਇਸਟ ਛੱਡ ਕੇ ਉਹਨਾਂ ਦੀ ਜ਼ਬਾਨ ਲੋਕਾਂ ਦੀ ਸਮਝੀ, ਉਹਨਾਂ ਦਾ ਇਤਿਹਾਸ ਸਮਝੇ। ਔਰ ਅੰਗਰੇਜ਼ਾਂ ਨੇ ਬੇਸ਼ੱਕ ਉਹ ਪਹਿਲੇ ਲਿੰਗੁਇਸਟ ਤੋਂ ਲੈ ਕੇ ਜਿਹੜਾ ਜਰਮਨ ਸੀ, ਔਰ ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਮੈਕਾਲਫ ਜਿਹਨੇ ਕਮਿਸ਼ਨਰ ਦਾ ਅਹੁਦਾ ਛੱਡ ਕੇ ਹਿਸਟਰੀ ਆਫ ਦਾ ਸਿਕਸ 6 ਵੋਲਿਊਮ 'ਚ ਲਿਖੀ, ਜਿਹਨੂੰ ਆਕਸਫੋਰਡ ਯੂਨੀਵਰਸਿਟੀ ਨੇ ਪਬਲਿਸ਼ ਕੀਤਾ। ਸੋ ਇਹਦੇ ਬਾਵਜੂਦ ਜਿਹੜੀ ਗੱਲ ਅੱਜ ਵੀ ਪਰਪਲੈਕਸ ਕਰਦੀ ਹੈ ਜਿਹੜੇ ਥੋੜੇ ਬਹੁਤ ਇਹ ਸਾਰਿਆਂ ਨੂੰ ਸਮਝਦੇ ਨੇ ਕਿ ਇੰਗਲੈਂਡ ਸਿੱਖਾਂ ਦੀ ਨਸਲਕੁਸ਼ੀ ਵਾਲੇ ਨੀਤੀ ਦੇ ਬੈਂਡ ਵੈਗਨ ਤੇ ਚੜ੍ਹਿਆ, ਔਰ ਜ਼ਾਹਰ ਹੈ ਸਿੱਖ ਆਰਗੇਨਾਈਜ਼ ਹੋਏ, ਸਿੱਖ ਫੈਡਰੇਸ਼ਨ ਯੂਕੇ ਨੇ ਇਸ ਦੇ ਉੱਤੇ ਕਾਫੀ ਕੰਮ ਕੀਤਾ, ਲੌਬਿੰਗ ਕੀਤੀ, ਐਮਪੀਜ਼ ਨੂੰ ਨਾਲ ਮਿਲਾਇਆ ਜੀ, ਔਰ ਇਹ ਮੰਗ ਸ਼ੁਰੂ ਹੋਈ ਕਿ ਵੀ ਇਹ ਜਿਹੜਾ ਇਸ ਨੂੰ ਇਹਦੇ ਤੇ ਇੱਕ ਇੰਡੀਪੈਂਡੈਂਟ ਕਮਿਸ਼ਨ ਬਣਾਇਆ ਜਾਏ, ਦਾ ਹੋਲ ਫੈਕਟ ਸ਼ੁੱਡ ਕਮ ਫਾਰਵਰਡ। ਔਰ ਜਦੋਂ ਇਹ ਪਹਿਲਾ ਫੈਕਟ ਸਾਹਮਣੇ ਆਇਆ, ਸਰਕਾਰ ਨੇ ਕਾਲੀ ਦੇ ਨਾਲ ਜਿਹੜੇ ਹੋਰ ਡਾਕੂਮੈਂਟ ਸੀ ਉਹ ਕਲਾਸੀਫਾਈ ਦੁਬਾਰਾ ਕਰ ਦਿੱਤੇ ਜਿਹੜੇ ਵੀ ਇਹਦੇ ਨਾਲ ਸੰਬੰਧਿਤ ਸੀ। ਫਿਰ ਇਸ ਦੀ 2 ਸਾਲ ਆਲਮੋਸਟ ਇਸ ਮੁੱਦੇ ਦੇ ਉੱਤੇ ਜਿਹੜੀ ਵੀ ਉਹਨਾਂ ਦੀ ਬਾਡੀ ਸੁਣਵਾਈ ਕਰਦੀ ਹੈ, ਉਹਨਾਂ ਦੇ ਸਾਹਮਣੇ ਅਸੀਂ ਇਹ ਡਿਸਕਸ ਕੀਤਾ ਸੀ ਸੈਗਮੈਂਟ ਨੂੰ ਕਿ ਉਹਨਾਂ ਨੇ ਕਿਹਾ ਇਹਨਾਂ ਨੂੰ, ਗਵਰਨਮੈਂਟ ਨੂੰ, ਇੰਗਲੈਂਡ ਦੇ ਨੂੰ, ਕਿ ਵੀ ਤੁਸੀਂ ਡੀਕਲਾਸੀਫਾਈ ਕਰੋ ਸਾਰੇ। ਹੁਣ ਉਹਨਾਂ ਨੇ ਇੱਕ ਸੀ ਕਿ ਵੀ ਉਹਦੀ ਉਹ ਅਪੀਲ ਕਰਨਗੇ, ਅਪੀਲ ਤਾਂ ਉਹਨਾਂ ਨੇ ਨਹੀਂ ਕੀਤੀ, ਪਰ ਹੁਣ ਉਹਦਾ ਉਹਨਾਂ ਨੇ ਐਡਿਟ ਕਰਕੇ, ਦਾ ਮਤਲਬ ਹੈ ਵੀ ਆਲਰੇਡੀ ਹੁਣ ਉਹਨਾਂ ਨੇ ਹਰ ਸੈਂਟੈਂਸ ਹੀ ਨਹੀਂ, ਉਹ ਪੰਕਚੁਏਸ਼ਨ ਵੀ, ਫੁੱਲ ਸਟਾਪ, ਕਾਮਾ, ਸੈਮਾਈਕੋਲਨ ਵੀ ਚੈੱਕ ਕਰਕੇ ਕਿ ਕਿੱਥੇ ਦਾ ਕੀ ਉਹਨਾਂ ਨੇ ਜਿਹੜੀ ਸਿਰਫ ਇਹਦੇ 'ਚ ਜਿਹੜਾ ਅੱਜ ਜਿਸ ਦੇ ਉੱਤੇ ਇਹ ਖਬਰ ਹੈ ਮੇਨ ਕਿ ਵੀ ਜਿਹੜੇ ਫਰਦਰ ਇਸ ਨਾਲ ਸੰਬੰਧਿਤ ਡੀਕਲਾਸੀਫਾਈਡ ਡਾਕੂਮੈਂਟ ਐਡਿਟਡ ਕੇ ਉਹਦੇ 'ਚ ਕੁਝ ਵੀ ਜਿਹੜਾ ਇੰਗਲੈਂਡ ਗਵਰਨਮੈਂਟ ਦਾ ਰੋਲ ਉਸ ਬਾਰੇ, ਫੌਜ ਨੂੰ, ਇੰਡੀਅਨ ਆਰਮੀ ਦੇ ਨਾਲ ਜਾਂ ਬ੍ਰਿਟਿਸ਼ ਆਰਮੀ ਜਾਂ ਬ੍ਰਿਟਿਸ਼ ਇੰਟੈਲੀਜੈਂਸ ਦਾ ਕੀ ਰਿਹਾ, ਉਸ ਬਾਰੇ ਕੋਈ ਗੱਲ ਸਾਹਮਣੇ ਨਹੀਂ ਆਈ। ਔਰ ਇਸ ਦੀ ਈਵਨ BBC ਪੰਜਾਬੀ ਦੀ ਖਬਰ ਹੈ ਕਿ ਜਿਹੜੀ ਗੱਲ ਸਿਰਫ ਜਿਹੜੀ ਇਸ ਸਾਰੇ ਜੋ ਸਾਹਮਣੇ ਆਈ ਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ 18 ਨਵੰਬਰ ਨੂੰ ਸਿੱਖ, ਹਾਲਾਂਕਿ ਇਹਨਾਂ ਨੇ ਜਿਹੜੀ ਖਬਰ ਹੈ ਮੇਰੇ ਕੋਲ ਇਹਦੇ 'ਚ ਉਹਨਾਂ ਨੇ ਪ੍ਰੋਟੈਸਟ ਕਿਆ ਕਰਨਾ ਚਾਹੁੰਦੇ ਸੀ, ਪਰ ਮੈਨੂੰ ਇਹ ਲੱਗਦਾ ਹੈ ਕਿਉਂਕਿ ਉਸ ਤੋਂ ਪਹਿਲੀਆਂ ਖਬਰਾਂ 'ਚ ਇਹ ਸੀ ਕਿ ਉਸ ਸਾਲ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਜਿਹੜਾ ਨਗਰ ਕੀਰਤਨ ਹੈ ਉਹ ਕੱਢਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਬ੍ਰਿਟਿਸ਼ ਗਵਰਨਮੈਂਟ ਨੇ, ਇਸ ਫੀਅਰ ਦੇ ਥੱਲੇ, ਕਿਉਂਕਿ ਇੰਡੀਅਨ ਪ੍ਰੈਸ਼ਰ ਸੀ ਕਿ ਉਹਦੇ 'ਚ ਜਿਹੜੇ ਨੇ ਖਾਲਿਸਤਾਨ ਦੇ ਨਾਅਰੇ ਵੱਜਣਗੇ ਔਰ ਦਿਸ ਦੈਟ। ਸੋ ਕਿਉਂਕਿ ਡੇਟ 18 ਨਵੰਬਰ ਆ ਰਹੀ ਹੈ ਕਿ ਵੀ ਉਹਦੇ 'ਚ ਜਿਹੜੀ ਇੰਗਲੈਂਡ ਦੀ ਗਵਰਨਮੈਂਟ, ਪ੍ਰਾਈਮ ਮਿਨਿਸਟਰ, ਉਹਨਾਂ ਦਾ ਫੋਰਨ ਮਿਨਿਸਟਰ ਔਰ ਹੋਮ ਸੈਕਟਰੀ ਜਿਹਨੂੰ ਅਸੀਂ ਗ੍ਰਹਿ ਮੰਤਰੀ ਕਹਿੰਦੇ, ਉਹ ਤਿੰਨੋਂ ਹੀ ਜਿਹੜੇ ਨੇ ਡਿਫਰੈਂਟ ਓਪੀਨੀਅਨ ਰੱਖਦੇ ਸੀ ਕਿ ਵੀ ਉਹ ਪਰਮਿਸ਼ਨ ਦਿੱਤੀ ਜਾਏ, ਪਰ ਇਹਨਾਂ ਨੇ ਰੋਸ ਪ੍ਰਦਰਸ਼ਨ ਕਿਹਾ। ਸੋ ਮੈਨੂੰ ਲੱਗਦਾ ਹੈ, ਮੈਂ ਅਜੇ ਕਿਉਂਕਿ ਹੋਰ ਨਿਊਜ਼ ਕਿਤੇ ਮੈਂ ਦੇਖੀ ਨਹੀਂ ਹੈ, ਕਿ ਹੋ ਸਕਦਾ ਵੀ ਇਹ ਈਵਨ ਉਸ ਨਗਰ ਕੀਰਤਨ ਨਾਲ ਸੰਬੰਧਿਤ ਹੀ ਹੋਏ। ਔਰ ਇਸ ਦਾ ਜਿਹੜਾ ਈਵਨ BBC ਪੰਜਾਬੀ ਦੀ ਸਟੋਰੀ ਹੈ ਕਿ ਆਪਰੇਸ਼ਨ ਬਲੂ ਸਟਾਰ ਮਗਰੋਂ ਸਿੱਖਾਂ ਦੇ ਪ੍ਰਦਰਸ਼ਨ ਤੇ ਵੰਡੀ ਗਈ ਸੀ ਬ੍ਰਿਟਿਸ਼ ਸਰਕਾਰ, ਔਰ ਉਹਦੇ 'ਚ ਬਾਕੀ ਮੈਂ ਆਲਮੋਸਟ ਡਿਸਕਸ ਕਰ ਹੀ ਲਿਆ। ਔਰ ਉਹਨਾਂ ਨੇ ਜਿਹੜੀ ਹੈ ਇਸ ਦੇ ਵਿੱਚ ਜਿਹੜੇ ਉਸ ਵੇਲੇ ਦੇ ਵਿਦੇਸ਼ ਮੰਤਰੀ ਸੀ, ਫੋਰਨ ਸੈਕਟਰੀ ਜਿਹਨੂੰ ਕਹਿੰਦੇ ਨੇ ਇੰਗਲੈਂਡ ਦੇ ਵਿੱਚ, ਸਰ ਜੈਫਰੀ ਹੋਵ, ਉਹ ਇਹ ਚਾਹੁੰਦੇ ਸੀ ਕਿ ਬ੍ਰਿਟਨ 'ਚ ਆਪਰੇਸ਼ਨ ਬਲੂ ਸਟਾਰ ਮਗਰੋਂ ਨਵੰਬਰ 84 ਵਿੱਚ ਹੋਣ ਵਾਲੇ
ਸਿੱਖਾਂ ਦੇ ਪ੍ਰਦਰਸ਼ਨ ਤੇ ਰੋਕ ਲਗਾ ਦਿੱਤੀ ਜਾਏ, ਕਿਉਂਕਿ ਰਾਜੀਵ ਗਾਂਧੀ ਦਾ ਪ੍ਰੈਸ਼ਰ ਸੀ। ਹਾਲਾਂਕਿ ਇਹਦੇ 'ਚ ਇਹ ਨਹੀਂ ਕਿਹਾ ਕਿ ਬਈ ਦੂਜੇ ਪਾਸੇ ਰਾਜੀਵ ਗਾਂਧੀ ਨੇ ਜਿਹੜੇ ਥਰਡ ਰੇਟ ਜਗੁਆਰ ਜਹਾਜ਼ ਸੀ ਜਿਹੜੇ ਆਲਰੇਡੀ ਇੰਡੀਅਨ 에ਅਰ ਫੋਰਸ ਰਿਜੈਕਟ ਕਰ ਚੁੱਕੀ ਸੀ, ਉਹ ਉਹਨਾਂ ਨੇ ਖਰੀਦੇ ਔਰ ਉਹ ਖਰੀਦਣ ਦੇ ਥੱਲੇ ਹੀ ਸੀ ਕਿ ਇਹਨੂੰ ਤੁਸੀਂ ਦਬਾ ਦਿਓ। ਇਹ ਉਹੀ ਪੀਰੀਅਡ ਸੀ ਜਦੋਂ ਕਿ ਫਿਰ ਬਹੁਤ ਜਲਦੀ ਪੀਸੀ ਅਲੈਗਜ਼ੈਂਡਰ ਜਿਹੜਾ ਇੰਦਰਾ ਗਾਂਧੀ ਦਾ ਪੀਏ ਵੀ ਸੀ ਔਰ ਜਿਹੜੀ ਕਿਚਨ ਕੈਬਨਿਟ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲੇ ਦੇ ਵਿੱਚ ਮੇਨ ਰੋਲ ਅਦਾ ਕੀਤਾ, ਜਿਹਦੇ 'ਚ ਇੰਦਰਾ ਗਾਂਧੀ, ਪੀਸੀ ਅਲੈਗਜ਼ੈਂਡਰ, ਰਾਜੀਵ ਗਾਂਧੀ ਔਰ ਇਹ ਜਿਹੜਾ ਪ੍ਰੈਜ਼ੀਡੈਂਟ ਰਿਹਾ ਪ੍ਰਣਾਬ ਮੁਖਰਜੀ, ਪੀ ਚਿਦੰਬਰਮ, ਨਰਸਿਮਹਾ ਰਾਓ, ਅਰੁਣ ਸਿੰਘ, ਅਰੁਣ ਨਹਿਰੂ, ਇਹ ਸਾਰੀ ਕਲਾਸ ਸ਼ਾਮਲ ਸੀ। ਸੋ ਉਸ ਤੋਂ ਉਹਨਾਂ ਨੇ ਇੰਗਲੈਂਡ ਦੀ ਅਹਿਮੀਅਤ ਨੂੰ ਸਮਝਦੇ ਆ ਕਿ ਵੀ ਕੈਨੇਡਾ 'ਚ ਤਾਂ ਉਹਨਾਂ ਨੇ ਬਹੁਤ ਜਲਦੀ 1985 'ਚ ਏਅਰ ਇੰਡੀਆ ਡਿਜ਼ਾਸਟਰ ਕਰਾ ਦਿੱਤਾ, ਉਹ ਤਾਂ ਉਹਦੇ ਤੇ ਕੰਮ ਕਰ ਰਹੇ ਸੀ ਔਰ ਉਹਨਾਂ ਨੂੰ ਲੱਗਦਾ ਸੀ ਵੀ ਕੈਨੇਡਾ 'ਚ ਇਹੀ ਕਾਫੀ ਹੋ ਜਾਣਾ, ਉਹਨਾਂ ਨੂੰ ਲੋੜ ਨਹੀਂ। ਪਰ ਉਹ ਇੰਗਲੈਂਡ 'ਚ ਇਹ ਸਮਝਦੇ ਸੀ ਕਿ ਵੀ ਉੱਥੇ ਸਿੱਖਾਂ ਦੇ ਪ੍ਰਭਾਵ ਨੂੰ ਜਾਂ ਜੋ ਉਹਨਾਂ ਦਾ ਵਿਕਟਮਹੁੱਡ ਬਣ ਗਿਆ ਸਾਡੇ ਅਟੈਕ ਤੋਂ ਬਾਅਦ, ਉਹਨੂੰ ਕਰਨ ਦੇ ਲਈ ਉਹਨਾਂ ਨੂੰ ਜਿਹੜਾ ਵਿਦਨ ਇੰਗਲੈਂਡ ਵੀ ਜਿਹੜਾ ਲਾਅ ਦੇ ਤਹਿਤ ਰੋਸ ਵਿਖਾਵੇ ਕਰਨ ਦਾ ਹੱਕ ਹੈ ਜਾਂ ਈਵਨ ਨਗਰ ਕੀਰਤਨ ਉਹ ਤਾਂ ਧਾਰਮਿਕ ਕੈਟਾਗਰੀ 'ਚ ਇਹ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਜਾਏ। ਔਰ ਪੀਸੀ ਅਲੈਗਜ਼ੈਂਡਰ ਨੂੰ ਹਾਈ ਕਮਿਸ਼ਨ ਬਣਾ ਕੇ ਇੰਗਲੈਂਡ ਦੇ ਵਿੱਚ ਭੇਜਿਆ ਸੀ ਉਸਨੇ, ਔਰ ਉਹਨੇ ਕਿਤਾਬ ਵੀ ਲਿਖੀ ਹੈ ਇਸ ਦੇ ਉੱਤੇ ਕਿ ਉਹਨੇ ਕਿਵੇਂ ਫੋਰਨ ਆਫਿਸ ਨਾਲ ਕੰਮ ਕੀਤਾ ਇੰਗਲੈਂਡ 'ਚ, ਕਿਵੇਂ ਹੋਮ ਆਫਿਸ ਨਾਲ ਕੀਤਾ। ਸੋ ਇਹ ਜਿਹੜਾ ਉਸ ਵੇਲੇ ਦਾ ਇੰਗਲੈਂਡ ਦਾ ਸਰ ਜੈਫਰੀ ਹੇਵ ਸੀ, ਉਹ ਇਸ ਹੱਦ ਤੱਕ ਗਿਆ ਕਿ ਵੀ ਜਿਹੜਾ 18 ਨਵੰਬਰ ਦਾ ਉਹਨਾਂ ਦਾ ਮੋਸਟ ਲਾਈਕਲੀ ਨਗਰ ਕੀਰਤਨ ਹੀ ਮੈਂ ਕਹਾਂਗਾ ਹੈ ਵੀ ਇਸ ਦੇ ਉੱਤੇ ਪਾਬੰਦੀ ਲਾ ਦਿੱਤੀ ਜਾਏ। ਪਰ ਜਿਹੜਾ ਗ੍ਰਹਿ ਮੰਤਰੀ ਸੀ, ਜਿਸ ਨੂੰ ਤੁਸੀਂ ਹੋਮ ਸੈਕਟਰੀ ਕਹਿੰਦੇ ਹੋ, ਮਿਸਟਰ ਲੀਓਨ ਬ੍ਰਿਟਨ, ਉਹਨਾਂ ਦਾ ਵੱਖਰਾ ਨਜ਼ਰੀਆ ਸੀ। ਉਹਨਾਂ ਨੇ ਕਿਹਾ ਕਿ ਵੀ ਬ੍ਰਿਟਨ 'ਚ ਆਮ ਲੋਕਾਂ ਦੀ ਆਜ਼ਾਦੀ ਦੇ ਹੱਕ ਉੱਤੇ ਜ਼ੋਰ ਦਿੰਦੇ ਪੁਲਿਸ ਮੁਖੀ ਨੇ ਕਿਹਾ ਸੀ ਕਿ ਇਸ ਨਾਲ ਕਾਨੂੰਨ ਵਿਵਸਥਾ ਨੂੰ ਕੋਈ ਖਤਰਾ ਨਹੀਂ ਹੋ ਸਕਦਾ। ਉਹਨੇ ਕਿਹਾ ਜੀ ਮਤਲਬ ਉਹਨਾਂ ਨੂੰ ਹੱਕ ਹੈ, ਇਹਦੇ ਨਾਲ ਕੋਈ ਲਾ ਐਂਡ ਆਰਡਰ ਕੋਈ ਜਿਹੜਾ ਉਹ ਪ੍ਰਭਾਵਿਤ ਨਹੀਂ ਹੋਏਗਾ। ਔਰ ਜਿਹੜੇ ਦਸਤਾਵੇਜ਼ 26 ਨਵੰਬਰ 1984 ਦੇ ਡੇਟ ਲਾਈਨ ਦੇ ਨਾਲ ਰਿਲੀਜ਼ ਹੋਏ ਨੇ, ਉਹਦੇ 'ਚ ਲਿਓਨ ਬ੍ਰਿਟਨ ਨੇ ਕਿਹਾ ਕਿ ਭਾਰਤ ਦੀਆਂ ਭਾਵਨਾਵਾਂ ਦਾ ਅਜਿਹਾ ਮੁੱਦਿਆਂ ਉੱਤੇ ਸਨਮਾਨ ਕੀਤਾ ਜਾਣਾ ਚਾਹੀਦਾ ਹੈ, ਪਰ ਇਸ ਮੁਲਕ ਵਿੱਚ ਜੋ ਵੀ ਗਤੀਵਿਧੀਆਂ ਹੋਣਗੀਆਂ ਉਹਨਾਂ ਪ੍ਰਤੀ ਇੱਥੇ ਦੀ ਸਰਕਾਰ ਅਤੇ ਕਾਨੂੰਨ ਨੂੰ ਨਜਿੱਠਣਾ ਚਾਹੀਦਾ। ਇਹ ਜਿਹੜਾ ਹੋਮ ਸੈਕਟਰੀ ਹੈ ਉਹਨੇ ਕਿਹਾ ਕਿ ਜੀ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਹੈ ਜਿਹੜਾ ਜੇ ਇੱਥੇ ਹੁੰਦਾ, ਔਰ ਇਸ ਨੂੰ ਸਾਨੂੰ ਜਿਹੜਾ ਉਹ ਬਿਲਕੁਲ ਜਿਹੜਾ ਉਹਦੇ 'ਚ ਸਾਨੂੰ ਰੋਕਣ ਦਾ ਕੋਈ ਹੱਕ ਨਹੀਂ ਹੈ। ਲੋਕਾਂ ਦੇ ਉਹ ਬ੍ਰਿਟਿਸ਼ ਸਿਟੀਜ਼ਨ ਨੇ, ਉਹਨਾਂ ਦਾ ਹੱਕ ਹੈ ਪ੍ਰੋਟੈਸਟ ਕਰਨਾ। ਔਰ ਇਹ ਜਿਹੜੀ ਹੈ ਬਸ ਇੰਨਾ ਕੀ ਪਾਰਟ ਇਹਦੇ 'ਚੋਂ ਜਿਹੜਾ ਡੀਕਲਾਸੀਫਾਈ ਪਾਰਟ ਹੋਇਆ ਇੰਨਾ ਕੀ ਸਾਹਮਣੇ ਆਇਆ। ਮੈਂ ਸਮਝਦਾ ਵੀ ਜਿਵੇਂ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਜੋ ਆਇਆ ਉਸ ਨਾਲੋਂ ਬਹੁਤ ਕੁਝ ਲੁਕੋਇਆ ਗਿਆ, ਪਰ ਜ਼ਾਹਰ ਹੈ ਜਿਸ ਅੰਦਾਜ਼ ਸਿੱਖਾਂ ਦੀ ਲੌਬੀ ਇੰਗਲੈਂਡ 'ਚ ਵੱਧ ਰਹੀ ਹੈ, ਜਿਵੇਂ 70 ਦੇ ਕਰੀਬ ਮੈਂਬਰ ਪਾਰਲੀਮੈਂਟ ਪਿਛਲੇ ਦਿਨਾਂ 'ਚ ਅਸੀਂ ਡਿਸਕਸ ਕੀਤਾ ਸੀ, ਉਹਨਾਂ ਨੇ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਥੈਰੇਸਾ ਮੇ ਜਿਹੜੀ ਹੈ ਉਹਨੂੰ ਲਿਖਿਆ ਕਿ ਵੀ ਜੱਗੀ ਜੌਲ ਨੂੰ ਡਿਪਲੋਮੈਟਿਕ ਪ੍ਰੈਸ਼ਰ ਪਾ ਕੇ ਰਿਲੀਜ਼ ਕਰਵਾਓ। ਸੋ ਉਹਦੇ 'ਚ ਦੋਨੋਂ ਹੀ ਲੇਬਰ ਔਰ ਕੰਜ਼ਰਵੇਟਿਵ ਔਰ ਜਿਹੜੀ ਉਹਨਾਂ ਦੀ ਤੀਜੀ ਧਿਰ ਵੀ ਹੈ ਉਹਨਾਂ ਦੇ ਮੈਂਬਰ ਸ਼ਾਮਲ ਨੇ, ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੇ ਵੀ ਨੇ ਜਿਹੜੀ ਸਕਾਟਲੈਂਡ ਨੂੰ ਰਿਪਰੈਜ਼ੈਂਟ ਕਰਦੀ। ਸੋ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਉੱਥੇ ਇਹ ਤਾਂ ਨਹੀਂ ਹੁੰਦਾ ਕਿ ਵੀ ਕੋਈ ਅਲਮਾਰੀ ਚੁੱਕ ਕੇ ਲੈ ਜਾਏ ਜਾਂ ਸਾੜ ਦੇ, ਲੁਕੋ ਜ਼ਰੂਰ ਉਹਨਾਂ ਨੇ ਲਏ ਨੇ। ਔਰ ਕਿਉਂਕਿ ਇਸ ਵੇਲੇ ਸਰਕਾਰ ਕੰਜ਼ਰਵੇਟਿਵ ਹੈ ਔਰ ਆਪ ਇਹ ਬੜੀ ਕ੍ਰਾਈਸਿਸ 'ਚ ਹੈ, ਹੁਣ ਉਹਨਾਂ ਦੇ ਸ਼ਾਇਦ ਫੋਰਨ ਬ੍ਰਿਟਿਸ਼ ਜਿਹੜਾ ਫੋਰਨ ਮਿਨਿਸਟਰ ਹੈ ਉਹਨੇ ਵੀ ਰਿਜ਼ਾਈਨ ਕਰ ਦਿੱਤਾ ਹੈ ਕਿਉਂਕਿ ਬ੍ਰੈਕਸਿਟ ਨੂੰ ਲੈ ਕੇ ਇਹਨਾਂ ਦਾ ਕਾਫੀ ਆਪਸੀ ਖਲਾਰਾ ਪਿਆ ਹੋਇਆ। ਸੋ ਹੋ ਸਕਦਾ ਹੈ ਸਰਕਾਰ ਹੀ ਚਲਦੀ ਹੋ ਜਾਏ ਔਰ ਲੇਬਰ ਪਾਰਟੀ ਜਿਹੜੀ ਆਪੋਜੀਸ਼ਨ ਜਾਂ ਉਹਨਾਂ ਦੇ ਲੀਡਰ ਦਾ ਤਾਂ ਕਹਿਣਾ ਕਿ ਵੀ ਅਸੀਂ ਇਹਦੀ ਫੁੱਲ ਇਨਕੁਆਇਰੀ ਕਰਵਾਵਾਂਗੇ, ਪਰ ਹਾਲ ਦੀ ਘੜੀ ਸਾਨੂੰ ਇੰਨੇ ਚੀਜ਼ ਸੰਤੋਖ ਕਰਨਾ ਪਏਗਾ ਕਿ ਵੀ ਘੱਟੋ ਘੱਟ ਉਸ ਵੇਲੇ ਦੇ ਹੋਮ ਸੈਕਟਰੀ ਨੇ ਜਾਂ ਹੋਮ ਮਿਨਿਸਟਰ ਨੇ ਜ਼ਰੂਰ ਸਿੱਖਾਂ ਦੇ ਹੱਕ ਦੀ ਵਜ਼ਾਹਤ ਕੀਤੀ ਸੀ। ਔਰ ਇਹ ਵੀ ਗੱਲ ਇਹਦੇ ਚੋਂ ਸਾਹਮਣੇ ਆਉਂਦੀ ਹੈ ਕਿ ਈਵਨ ਇਸ ਕਿਸਮ ਦੇ ਜਿਹੜਾ ਫੈਸਲਾ ਵੀ ਹੈ ਉਹ ਹਾਇਰ ਲੈਵਲ ਤੇ ਪ੍ਰਾਈਮ ਮਿਨਿਸਟਰ, ਫੋਰਨ ਮਿਨਿਸਟਰ, ਦੂਜੇ ਜਿਹੜੇ ਨੇ, ਸੋ ਜੋ ਵੀ ਉਸ ਤੋਂ ਬਾਅਦ ਸਿੱਖਾਂ ਦਾ ਜੇ ਸ਼ਿਕੰਜਾ ਕੱਸਿਆ ਗਿਆ ਹੈ ਜਿਹੜਾ ਕਿ ਅਲਟੀਮੇਟਲੀ ਭਾਰਤੀ ਦਬਾਅ ਥੱਲੇ ISYF ਦੀ ਪਾਬੰਦੀ ਤੱਕ ਗਿਆ ਹੈ,
ਉਸ ਦੇ ਪਿੱਛੇ ਪੋਲੀਟੀਕਲ ਹੀ ਸਾਰਾ ਪ੍ਰੈਸ਼ਰ ਕੰਮ ਕਰਦਾ ਸੀ। ਜੀ ਦੂਸਰਾ ਵਿਸ਼ਾ, ਹਾਲਾਂਕਿ ਉਹ ਕੋਈ ਕਰੰਟ ਨਹੀਂ ਹੈ, ਇਹ ਤਾਂ ਅੱਜ ਦੀ ਖਬਰ ਹੈ, ਪਰ ਕਿਉਂਕਿ ਕਈ ਵਾਰ ਤੁਸੀਂ ਇੱਧਰ ਉੱਧਰ ਕਿਸੇ ਨਾ ਕਿਸੇ ਪਾਰਟ ਦੇ ਵਿੱਚ ਦੇਖਦੇ ਰਹਿੰਦੇ ਹੋ ਕਿ ਇੱਕ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੀ ਸੰਤ ਭਿੰਡਰਾਂਵਾਲੇ ਜਿਹੜੇ ਨੇ ਉਹ 11ਵੇਂ ਗੁਰੂ ਦੇ ਤੌਰ ਤੇ ਉਹ ਜਿਹੜੇ ਆ ਉੱਭਰ ਰਹੇ ਸੀ, ਔਰ ਇੱਕ ਫਿਰਕੇ ਨਾਲ ਜੋੜ ਕੇ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਉਹ ਤਾਂ 11ਵਾਂ ਗੁਰੂ ਬਣਨਾ ਚਾਹੁੰਦੇ ਸੀ। ਹਾਲਾਂ ਇਸ ਨੂੰ ਹੁਣ ਇੰਨੀ ਡਿਬੇਟ ਨਹੀਂ ਹੈ, ਪਰ ਇਸ ਗੱਲ ਨੂੰ ਥੋੜੀ ਜਿਹੜੀ ਹਵਾ ਮਿਲੀ ਫਰਵਰੀ 12 2011 ਦੇ ਵਿੱਚ 7 ਸਾਲ ਪਹਿਲਾਂ ਇੱਕ ਇੰਟਰਵਿਊ ਜਿਹੜਾ ਕਿ ਸਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਹੋਏ ਨੇ, ਉਹਨਾਂ ਦਾ ਬੇਟਾ ਜਿਹੜਾ ਕਿ ਵਾਸ਼ਿੰਗਟਨ ਡੀਸੀ 'ਚ ਔਰ ਉਸ ਦਾ ਵਰਲਡ ਬੈਂਕ ਦੇ ਵਿੱਚ ਰਿਹਾ। ਹੁਣ ਉਹ ਜਦੋਂ ਇਹਦਾ ਇੰਟਰਵਿਊ ਆਇਆ ਤੇ ਅਮਰੀਕਨ ਨੇ ਸੀ ਕਿ ਜੀ ਜਿਹੜੀ ਉਹਨਾਂ ਦੇ ਆਫੀਸਰਸ ਨੇ ਉਹਨਾਂ ਨੂੰ ਉਹ ਟ੍ਰੇਨਡ ਕਰਦੇ ਨੇ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਆਫ US ਨੈਸ਼ਨਲ ਵਾਰ ਕਾਲਜ, ਉਹਦੇ ਟੌਪ ਲੀਡਰਸ਼ਿਪ ਜਿਹੜੀ ਹੁੰਦੀ ਹੈ ਉਹ। ਸੋ ਇਹ ਟਾਈਮਜ਼ ਆਫ ਇੰਡੀਆ 'ਚ 12 ਫਰਵਰੀ 2011 ਨੂੰ ਜਿਹੜਾ ਇੰਟਰਵਿਊ ਛਪਿਆ, ਔਰ ਸਾਡੇ ਬੜੇ ਰੈਗੂਲਰ ਵਿਊਅਰ ਵੀ ਨੇ ਔਰ ਕੰਟਰੀਬਿਊਟਰ ਵੀ ਨੇ, ਮੈਂ ਕਹਾਂਗਾ ਬਹੁਤ ਸਾਰੀਆਂ ਜਿਹੜੀਆਂ ਉਹ ਸਮਝਦੇ ਨੇ ਵੀ ਸਟੋਰੀਜ਼ ਅਹਿਮੀਅਤ ਵਾਲੀਆਂ ਨੇ, ਉਹ ਸਾਨੂੰ ਭੇਜਦੇ ਰਹਿੰਦੇ ਨੇ ਫੇਸਬੁੱਕ ਤੇ। ਵੀਰ ਨਵਰੂਪ ਸਿੰਘ ਉਹਨਾਂ ਨੇ ਇਹ ਆਰਟੀਕਲ ਸਾਨੂੰ ਭੇਜ ਕੇ ਉਹਨਾਂ ਨੇ ਕਿਹਾ ਜੀ ਭਾਵੇਂ ਤੁਸੀਂ ਇਹਨੂੰ ਡਿਸਕਸ ਨਾ ਕਰੋ, ਪਰ ਇਸ ਬਾਰੇ ਜਿਹੜਾ ਕੀ ਤੁਹਾਡੇ ਵਿਚਾਰ ਨੇ। ਸੋ ਮੈਨੂੰ ਲੱਗਾ ਕਿ ਵੀ ਜੇ ਉਹਨਾਂ ਨੂੰ ਵੀ ਇਹ ਲੱਗੀ ਹੈ ਗੱਲ ਕਿ ਵੀ ਇਹ ਇਸ ਸੋਰਸ ਤੋਂ ਆਣਾ, ਸਰ ਕਪੂਰ ਸਿੰਘ ਦੇ ਲੜਕੇ ਵੱਲੋਂ ਇਹ ਕਿਹਾ ਜਾਣਾ, ਔਰ ਇਸ ਟਾਈਟਲ ਦੀ ਹੈਡਲਾਈਨ ਹੀ ਇਹ ਸੀ, ਭਿੰਡਰਾਂਵਾਲੇ ਸਟਾਰਟਡ ਥਿੰਕਿੰਗ ਹੀ ਇਜ਼ ਦਾ 11th ਗੁਰੂ, ਨਹੀਂ ਕਿ ਉਹਨਾਂ ਨੇ ਸੋਚਣਾ ਸ਼ੁਰੂ ਕਰਤਾ। ਤੇ ਮੈਂ ਇਹਨਾਂ ਦਾ 3-4 ਦਿਨ ਪਹਿਲਾਂ ਆਇਆ ਸੀ ਔਰ ਮੈਨੂੰ ਅਜੇ ਯਾਦ ਨਹੀਂ ਹੈ, ਪਰ ਇਸ ਇਸ਼ੂ ਤੇ ਸ਼ਾਇਦ ਅਸੀਂ 5-5.5 ਸਾਲ ਦੇ ਆਪਣੇ ਪ੍ਰੋਗਰਾਮਾਂ 'ਚ ਕਿਸੇ ਵੇਲੇ ਟੱਚ ਬੇਸ ਜ਼ਰੂਰ ਕੀਤਾ ਸੀ, ਹੋ ਸਕਦਾ ਐਕਸਕਲੂਸਿਵ ਸੈਗਮੈਂਟ ਨਾ ਕੀਤਾ ਹੋਏ। ਸੋ ਮੈਨੂੰ ਇਹ ਲੱਗਾ ਕਿ ਵੀ ਇਹ ਗੱਲ ਜ਼ਰੂਰੀ ਹੈ ਕਿ ਵੀ ਇਹ ਜਦੋਂ ਹੁਣ ਅਸੀਂ ਸਰ ਕਪੂਰ ਸਿੰਘ ਨੂੰ ਕੋਟ ਕਰਦੇ, ਔਰ ਇਸ ਇੰਟਰਵਿਊ 'ਚ ਕੱਲਾ ਇਹੀ ਨਹੀਂ ਸੀ ਕਿ ਪਿੰਡਾਂ ਵਾਲਿਆਂ ਨੂੰ ਮਿਸਰਿਪ੍ਰੈਜ਼ੈਂਟ ਕੀਤਾ ਗਿਆ, ਔਰ ਸਗੋਂ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਸਰ ਕਪੂਰ ਸਿੰਘ ਜਿਹੜੇ ਨੇ ਉਹ ਤਾਂ ਬਿਲਕੁਲ ਨਹੀਂ ਸੀ ਚਾਹੁੰਦੇ ਖਾਲਿਸਤਾਨ ਜਾਂ ਉਹਨਾਂ ਨੂੰ ਪਿੰਡਾਂ ਵਾਲਿਆਂ ਦੇ ਨਾਂ ਨਾਲ ਜੋੜਨਾ ਠੀਕ ਨਹੀਂ, ਉਹਨਾਂ ਦਾ ਬੇਟਾ ਕਹਿ ਰਿਹਾ ਜੀ। ਇਸ ਤੋਂ ਪਹਿਲਾਂ ਕਿ ਮੈਂ ਇਸ ਦੇ ਉੱਤੇ ਵਿਚਾਰ ਦਿਆਂ ਜਾਂ ਇਸ ਨੂੰ ਵਿਚਾਰ ਅਧੀਨ ਲਿਆਵਾਂ, ਮੈਨੂੰ ਇਹ ਪਤਾ ਸੀ ਕਿ ਉਹਨਾਂ ਦਾ ਇੱਕੋ ਇੱਕ ਲੜਕਾ ਸਰ ਕਪੂਰ ਸਿੰਘ ਦਾ ਜਿਹੜਾ ਜਦੋਂ ਸਰਵਿਸ ਤੋਂ 15-16 ਸਾਲ ਦੀ ICS ਤੋਂ ਡਿਸਮਿਸ ਹੋਏ, ਜਿਹੜੇ ਪਹਿਲਾਂ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਵਾਲਾ ਜਿਹੜਾ ਸਰਕੂਲਰ ਸੀ ਉਹ ਸਾਹਮਣੇ ਲਿਆਂਦਾ, ਕੇਸ ਉਹਨਾਂ ਨੇ ਲੜਿਆ ਸੁਪਰੀਮ ਕੋਰਟ ਤੱਕ, ਪਰ ਉਹਨਾਂ ਨੂੰ ਪੈਨਸ਼ਨ ਵੀ ਨਹੀਂ ਸੀ ਦਿੱਤੀ ਗਈ, ਪਹਿਲਾਂ ਸਸਪੈਂਡ ਕੀਤਾ ਫਿਰ ਡਿਸਮਿਸ ਕਰਤਾ ਗਿਆ, ਹੋਰ ਕੇਸ ਕਰਪਸ਼ਨ ਤੇ ਇਹ ਉਹ ਬਣਾ ਦਿੱਤੇ। ਸੋ ਜ਼ਾਹਰ ਹੈ ਬੇਟਾ ਯੰਗ ਹੋਏਗਾ, ਉਹ ਸਾਰੀਆਂ ਤੰਗਦਸਤੀਆਂ ਚੋਂ ਮਾਂ ਇਹਨਾਂ ਦੀ ਸ਼ਾਇਦ ਕਿਸੇ ਸਕੂਲ ਦੀ ਪ੍ਰਿੰਸੀਪਲ ਸੀ ਜਾਂ ਲੈਕਚਰਰ ਗ੍ਰੇਡ ਸੀ, ਮੈਨੂੰ ਪਤਾ ਨਹੀਂ, ਮੈਂ ਕਦੇ ਨਹੀਂ ਮਿਲਿਆ, ਉਹਨਾਂ ਦੀ ਪਹਿਲਾਂ ਡੈਥ ਹੋ ਗਈ ਸੀ ਜਦੋਂ ਤੱਕ ਮੈਂ ਆਪਣੇ ਯੰਗਰ ਡੇਜ਼ ਇਹਨਾਂ ਦੇ ਸੰਪਰਕ 'ਚ ਆਇਆ। ਪਰ ਇਹਨਾਂ ਮੈਨੂੰ ਪਤਾ ਹੈ ਵੀ ਇੱਕ ਤਾਂ ਜਿਹੜੀ ਹੈ ਉਹ ਮੈਰਿਡ ਲਾਈਫ ਬੜੀ ਕੰਫਰਟੇਬਲ ਨਹੀਂ ਸੀ, ਕਿਉਂਕਿ ਇਹ ਹੁੰਦਾ ਹੀ ਹੈ ਜਿਹੜੇ ਫਿਲਾਸਫਰ ਨੇ, ਥਿੰਕਰ ਨੇ, ਦੂਸਰੇ ਨੇ, ਉਹ ਜਦੋਂ ਗੁਰੂ ਸਾਹਿਬ ਨੇ ਭਗਤਾਂ ਕੀ ਚਾਲ ਨਿਰਾਲੀ ਵਾਲੀ ਗੱਲ ਕਿ ਜਿਹੜੀ ਹੈ ਫਰਮਾਈ ਹੈ, ਸੋ ਜ਼ਾਹਰ ਹੈ ਕਿ ਵੀ ਇਹ ਮਾਇਆਧਾਰੀ ਸੋਚ, ਦੁਨੀਆਦਾਰੀ, ਜਦੋਂ ਉਹਦੇ ਮਾਪਿਓ ਨੇ ਵਿਆਹ ਕੀਤਾ ਹੋਵੇਗਾ ਸਰ ਕਪੂਰ ਸਾਹਿਬ ਨਾਲ ਤਾਂ ICS, ਉਹਨਾਂ ਜ਼ਮਾਨੇ 'ਚ ICS ਬਾਦਸ਼ਾਹ ਸੀ, DC ਦੀ ਵਾਈਫ, ਗੱਡੀਆਂ ਆਲਾ ਦੁਆਲਾ, ਤੇ ਉਹ ਫਕੀਰ ਆਦਮੀ, ਸੋ ਉਹ ਸੀ ਕੰਪਲਿਕੇਟਡ ਸੀ। ਔਰ ਜ਼ਾਹਰ ਹੈ ਕਿ ਵੀ ਜਦੋਂ ਤੁਸੀਂ ਨੌਕਰੀਓਂ ਗਏ, ਪੈਨਸ਼ਨ ਵੀ ਨਹੀਂ, ਬੜੀ ਤੰਗਦਸਤੀ 'ਚ ਇਹ ਪਲਿਆ ਹੋਏਗਾ। ਬਿਲਕੁਲ। ਔਰ ਇਹ ਬਹੁਤ ਵਾਰ ਤੁਸੀਂ ਦੇਖੋਗੇ ਕਿ ਜਿਹੜੇ ਇਸ ਫੀਲਡ ਦੇ ਵਿੱਚ ਆਉਂਦੇ ਨੇ, ਕੋਈ ਵੀ ਜਿਹੜਾ ਤਿਆਗ ਦਾ ਫੀਲਡ ਹੈ, ਸੇਵਾ ਦਾ ਹੈ, ਕੁਰਬਾਨੀ ਦਾ ਹੈ, ਉਹਨਾਂ ਦੇ ਬੱਚੇ ਬੱਚੀਆਂ ਜਿਹੜੇ ਨੇ ਉਹ ਰਿਵਰਸ ਹੁੰਦੇ ਨੇ, ਔਰ ਉਹਦੇ 'ਚ ਉਹਦਾ ਰੀਜ਼ਨ ਵੀ ਹੁੰਦਾ, ਇੱਕ ਤਾਂ ਉਹਨਾਂ ਨੇ ਉਸ ਦੁੱਖ ਨੂੰ ਹੰਡਾਇਆ ਹੁੰਦਾ, ਤੇ ਫਿਰ ਬਹੁਤ ਵਾਰ ਹੁੰਦਾ ਜੀ ਸਾਡੇ ਪਿਓ ਨੇ ਕੀ ਖੱਟਿਆ ਉਹਨਾਂ ਨੂੰ, ਕਿਉਂਕਿ ਅਗੇਨ ਇਹ ਦੁਨੀਆਦਾਰੀ ਸੋਚ ਹੈ। ਇਸ਼ਕ ਦੀ ਖੇਡ ਤਾਂ ਹੋਰ ਹੈ ਨਾ, ਇਸ਼ਕ ਦਾ ਜਿਹੜੀ ਜਦੋਂ ਤੁਸੀਂ ਤੁਰਦੇ ਹੋ ਕਮਲੇ ਮਸਤਾਨੇ ਹੋ ਕੇ, ਉਹਦੇ 'ਚ ਕੋਈ ਖੱਟਣ ਗਵਾਣ, ਇਹ ਤਾਂ ਬਾਣੀਆਂ ਦਾ ਕੰਮ ਹੁੰਦਾ ਜੀ। ਔਰ ਉਸ ਬਾਰੇ ਤਾਂ ਗੁਰੂ ਸਾਹਿਬ ਨੇ ਇਹ ਦੋਵੇਂ ਸ਼ਲੋਕ, ਜਦੋਂ ਅਸੀਂ ਸ਼ਲੋਕ ਵਾਰਾਂ ਤੇ ਵਧੀਕ 'ਚ ਦੇਖਦੇ ਹਾਂ, ਪਹਿਲਾ ਸ਼ਲੋਕ ਹੈ ਗੁਰੂ ਨਾਨਕ ਸਾਹਿਬ ਦਾ ਵਾਰਾਂ ਤੇ ਵਧੀਕ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ,
ਸਿਰ ਦੀਜੈ ਕਾਣ ਨਾ ਕੀਜੈ। ਸੋ ਉਸ ਤੋਂ ਅਗਲਾ ਇੱਕਦਮ ਸ਼ਲੋਕ ਹੈ, ਨਾਲ ਕਿਰਾੜਾ ਦੋਸਤੀ ਕੂੜੈ ਕੂੜੀ ਪਾਏ, ਕਿ ਇੱਕ ਪਾਸੇ ਪ੍ਰੇਮ ਦੀ ਖੇਡ ਖੇਡਣ ਵਾਲੇ ਸਿਰ ਤਲੀ ਤੇ ਰੱਖਣਗੇ, ਹਉਮੈ ਨੂੰ ਮਾਰਨਗੇ ਔਰ ਇਸ ਰਸਤੇ ਨੂੰ ਚੁਣਨਗੇ, ਤੇ ਇੱਕ ਉਹ ਨੇ ਕਿਰਾੜ ਬਿਰਤੀ ਹੈ, ਜਿਹੜੇ ਮਾਇਕ ਬਿਰਤੀ ਹੈ, ਬਣਕ ਬਿਰਤੀ ਹੈ, ਉਹਦੇ ਵਿੱਚ ਰਹਿਣਗੇ ਔਰ ਉਹਨਾਂ ਦੇ ਨਾਲ ਈਵਨ ਦੋਸਤੀ ਰੱਖਣਾ ਵੀ ਤੁਹਾਡੀ ਬਿਰਤੀ ਨੂੰ ਉਹ ਜਿਹਾ ਬਣਾ ਦੇਗਾ। ਸੋ ਉਹਨਾਂ ਦਾ ਬੇਟਾ ਜ਼ਾਹਰ ਹੈ ਇਹ ਬੈਕਗ੍ਰਾਉਂਡ ਉਹ ਜਿਵੇਂ ਜਿਹਾ ਤੁਹਾਡਾ ਚਾਈਲਡਹੁੱਡ ਹੁੰਦਾ ਹੈ, ਤੰਗ ਦਸਤੀ ਉਹ ਤੁਹਾਨੂੰ ਪ੍ਰਭਾਵਿਤ ਕਰਦੀ ਹੈ। ਪਰ ਮੈਂ ਕਦੇ ਉਹਨਾਂ ਨੂੰ ਮਿਲਿਆ ਵੀ ਨਹੀਂ ਹੈ, ਲੇਕਿਨ ਪਹਿਲੀ ਵਾਰ ਮੈਂ 2 ਡਾਇਲੌਗ ਜਿਹੜੇ ਇੱਕ ਸਰ ਕਪੂਰ ਸਿੰਘ ਹੋਰਾਂ ਦੇ ਜ਼ਬਾਨੀ, ਮੈਂ ਖੁਦ ਜਦੋਂ ਅਸੀਂ ਉਹਨਾਂ ਨੂੰ ਮਿਲਣ ਗਏ, ਉਸ ਵੇਲੇ ਦੇ ਰਿਟਾਇਰਡ ਡਾਇਰੈਕਟਰ ਜਿਹੜੇ ਨੇ ਹੈਲਥ ਸਰਵਿਸਿਜ਼ ਦੇ ਵੀ ਨਾਲ ਸੀ, ਉਹਨਾਂ ਦੇ ਪੁਰਾਣੇ ਮਿੱਤਰ ਸੀ, ਉਹ ਡਾਇਲੌਗ ਮੈਂ ਬਾਅਦ 'ਚ ਉਹਨਾਂ ਦੀ ਇਹ ਗੱਲ ਕਰਾਂਗਾ ਜਿਹੜੀ ਉਹਨਾਂ ਨੇ ਆਪਣੇ ਬੇਟੇ ਬਾਰੇ ਕਹੀ। ਲੇਕਿਨ ਜਦੋਂ ਅਸੀਂ 1991 'ਚ ਸਪੋਕਸਪਰਸਨ ਦੀ ਸੇਵਾ ਲੈਣ ਤੋਂ ਬਾਅਦ ਫਰਵਰੀ 1992 ਦੇ ਵਿੱਚ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਕੈਲੀਫੋਰਨੀਆ ਦੇ ਸੈਂਟਾ ਕਲੈਰਾ ਟਾਊਨ ਸ਼ੁਰੂ ਕੀਤਾ ਪਹਿਲੀ ਵਾਰ। ਉਸ ਤੋਂ ਬਾਅਦ ਮੈਂ ਵਾਸ਼ਿੰਗਟਨ ਡੀਸੀ ਆਇਆ ਤੇ ਉਦੋਂ ਈਸਟਰਨ ਟਾਈਮਜ਼ ਅਖਬਾਰ ਉੱਥੋਂ ਨਿਕਲਦਾ ਸੀ ਔਰ ਉਹਦੇ ਐਡੀਟਰ ਜਿਹੜੇ ਨੇ ਮੁਵਾਇਦ ਹੁਸੈਨ ਸੀ। ਉਦੋਂ ਕੋਈ ਆਰਟੀਕਲ ਉਹਨਾਂ ਦੀ ਅਖਬਾਰ 'ਚ ਛਪਿਆ ਕੋਈ ਅਜਮੇਰ ਸ਼ਰੀਫ ਨੂੰ ਲੈ ਕੇ, ਜਿਹਦੇ 'ਚ ਕੁਝ ਗਲਤ ਰਿਪਰੈਜ਼ੈਂਟੇਸ਼ਨ ਸੀ ਕਿ ਗੁਰੂ ਨਾਨਕ ਸਾਹਿਬ ਵੀ ਇੱਥੇ ਆਏ ਔਰ ਉਹਦੇ 'ਚ ਉਹਨੂੰ ਅਜਮੇਰ ਸ਼ਰੀਫ ਦੇ ਪੀਰ ਨੂੰ ਉਹਨਾਂ ਤੋਂ ਵੱਡਾ ਦਿਖਾਉਣ ਦਾ ਯਤਨ ਸੀ। ਲੋਕਲ ਸਿੱਖ ਸੰਗਤ ਦੇ ਵਿੱਚ ਥੋੜਾ ਐਂਗਰ ਸੀ ਤੇ ਮੈਂ ਕੁਦਰਤੀ ਉੱਥੇ ਸੀ। ਮੈਂ ਕਿਹਾ ਜੀ ਕੋਈ ਗੱਲ ਨਹੀਂ ਹੈ, ਮੈਂ ਹਾਲਾਂਕਿ ਜਾਣਦਾ ਨਹੀਂ ਸੀ, ਮੈਂ ਉਹਨਾਂ ਦਾ ਨੰਬਰ ਲਿਆ, ਮੈਂ ਉਹਨਾਂ ਨੂੰ ਕਾਲ ਕੀਤਾ ਤੇ ਉਹਨਾਂ ਨੇ ਲੰਚ ਦੇ ਉੱਤੇ ਇਨਵਾਈਟ ਕਰ ਲਿਆ ਤੇ ਮੈਂ ਉਹਨਾਂ ਨੂੰ ਪਹਿਲਾਂ ਤਾਂ ਇਹ ਐਕਸਪਲੇਨ ਕੀਤਾ ਕਿ ਵੀ ਇਹ ਤੁਹਾਡਾ ਠੀਕ ਨਹੀਂ ਹੈ ਇਹ ਹਿਸਟੋਰੀਕਲ ਨਰੇਸ਼ਨ, ਪਰ ਇਹਨੂੰ ਕਰੈਕਟ ਕਰੋ, ਮਾਫੀ ਮੰਗੋ। ਔਰ ਉਹਦਾ ਉਹਨਾਂ ਨੇ ਕਿਹਾ ਜੀ ਅਸੀਂ ਲਾਹੌਰੀਏ ਹਾਂ, ਸਿੱਖਾਂ ਨੂੰ ਤਾਂ ਅਸੀਂ ਵੈਸੇ ਹੀ ਪਿਆਰ ਕਰਦੇ ਹਾਂ, ਵੀ ਕਈ ਵਾਰੀ ਉਹ ਮੇਰਾ ਲਿਖਿਆ ਹੋਇਆ ਨਹੀਂ ਹੈ, ਕਿਸੇ ਨੇ ਭੇਜਿਆ ਅਜਮੇਰ ਸ਼ਰੀਫ ਉਹਨਾਂ ਨੇ, ਸੋ ਉਹਨਾਂ ਨੇ ਉਹ ਨੈਕਸਟ ਇਸ਼ੂ 'ਚ ਕਰੈਕਸ਼ਨ ਕਰ ਦਿੱਤੀ ਔਰ ਉਹਨਾਂ ਦੇ ਨਾਲ ਇੱਕ ਰਾਬਤਾ ਬਣ ਗਿਆ ਔਰ ਮੈਂ ਵਾਪਸ ਚਲਾ ਗਿਆ ਕੈਲੀਫੋਰਨੀਆ। ਇਨ ਬਿਟਵੀਨ ਕਦੇ ਕਦਾਈ ਵਾਸ਼ਿੰਗਟਨ ਆਉਂਦੇ ਆ ਉਹਨਾਂ ਦੇ ਨਾਲ, ਕਦੇ ਲੰਚ ਜਾਂ ਦੂਜਾ ਰਿਹਾ। ਇਹ ਸ਼ਾਇਦ ਫਿਰ 92 ਐਂਡ ਦੀ ਗੱਲ ਹੋਏਗੀ ਜਾਂ 93 ਬਿਗਨਿੰਗ ਦੀ, ਤੇ ਉਹਨਾਂ ਦੀ ਮੈਨੂੰ ਕਾਲ ਆਈ ਤੇ ਉਹ ਮੈਨੂੰ ਕਹਿਣ ਲੱਗੇ ਕਿ ਜੀ, ਕਿਉਂਕਿ ਜਦੋਂ ਅਸੀਂ ਮਿਲੇ ਵੀ ਤੇ ਮੈਂ ਉਹਨਾਂ ਨੂੰ ਜਿਹੜਾ ਸਰ ਕਪੂਰ ਸਿੰਘ ਹੋਰਾਂ ਦੀਆਂ ਲਿਖਤਾਂ ਇੱਕ ਦੋ ਜਿਹੜੀਆਂ ਨੇ ਉਹ ਉਹਨਾਂ ਨੂੰ ਮੁਵਾਇਦ ਹੁਸੈਨ ਹੋਰਾਂ ਨੂੰ ਵੀ ਦਿੱਤੀਆਂ ਕਿ ਵੀ ਇਹ ਜਿਹੜਾ ਕਿਉਂਕਿ ਅੰਗਰੇਜ਼ੀ 'ਚ ਉਹਨਾਂ ਦੀ ਮਾਸਟਰੀ ਸੀ ਸਰ ਸਾਹਿਬ ਦੀ। ਔਰ ਮੁਵਾਇਦ ਹੁਸੈਨ ਜਿਹੜੇ ਨੇ ਉਹ ਪਹਿਲੇ ਵਕੀਲ ਵੀ ਸੀ, ਜਿਹੜੇ ਦੇਸੀ ਵਕੀਲ ਜਿਹੜੇ ਇਹਨਾਂ ਦੇ ਫੈਡਰਲ ਕੋਰਟਸ ਪ੍ਰੈਕਟਿਸ ਕਰਦੇ ਸੀ। ਸੋ ਕੁੱਲ ਮਿਲਾ ਕੇ ਉਹ ਪ੍ਰਭਾਵਿਤ ਹੋਈ ਸੀ ਉਹਨਾਂ ਤੋਂ। ਤੇ ਉਹਨਾਂ ਦੀ ਇੱਕ ਦਿਨ ਜਿਹੜੀ ਆ ਕਾਲ ਆਈ ਤੇ ਮੈਨੂੰ ਕਹਿਣ ਲੱਗੇ, ਕਹਿੰਦੇ ਜੀ ਕੱਲ ਇੱਕ ਪਾਰਟੀ 'ਚ ਸਰ ਕਪੂਰ ਸਿੰਘ ਸਾਹਿਬ ਦਾ ਬੇਟਾ ਮਿਲਿਆ। ਸੋ ਮੈਨੂੰ ਪਤਾ ਸੀ ਵੀ ਵਰਲਡ ਬੈਂਕ ਚ ਦੂਜਾ। ਮੈਂ ਚੁੱਪ ਰਿਹਾ ਤੇ ਮੈਂ ਕਹਿਣ ਲੱਗਿਆ ਜੀ ਮੈਂ ਤਾਂ ਸਰ ਕਪੂਰ ਸਿੰਘ ਹੋਰਾਂ ਤੋਂ ਤੁਹਾਡੇ ਮੂੰਹ ਵੀ ਤਾਰੀਫ ਸੁਣੀ, ਕਿਤਾਬਾਂ ਵੀ ਪੜ੍ਹੀਆਂ, ਤੇ ਮੈਂ ਕਿਹਾ ਜੀ ਫਿਰ ਕਿਵੇਂ ਲੱਗਾ ਮਿਲ ਕੇ? ਕਹਿੰਦੇ ਲੱਗਣਾ ਕਿ ਸੀ ਡਾਕਟਰ ਸਾਹਿਬ ਨਿਰਾ ਗੋਹਾ ਹੈ। ਸੋ ਮੈਂ ਹੱਸ ਪਿਆ। ਉਹ ਕਹਿੰਦੇ ਕਿਉਂ? ਮੈਂ ਕਿਹਾ ਜੀ ਇਹ ਜਿਹੜੇ ਸੈਲੀਬ੍ਰਿਟੀਜ਼ ਹੁੰਦੇ ਨੇ ਇਸ ਪੱਖੋਂ ਫਕੀਰੀ ਵਾਲੇ, ਉਹਨਾਂ ਦੀਆਂ ਔਲਾਦਾਂ ਆਪੋਜ਼ਿਟਿਵ ਨੇ। ਮੈਂ ਉਹਨਾਂ ਤੋਂ ਬਾਅਦ ਉਹਨਾਂ ਤੋਂ, ਕਿਉਂਕਿ ਇੱਕ ਇਹ ਲਫ਼ਜ਼ ਹੀ ਜਿਹੜਾ ਆਪਣੇ ਆਪ 'ਚ ਹੀ ਕਹਿ ਦਿੰਦਾ ਸੀ ਵੀ ਗੋਹਾ ਹੈ, ਬਿਲਕੁਲ ਨਕਮ ਹੈ। ਸੋ ਮੈਨੂੰ ਫਿਰ ਉਹ ਵੀ ਗੱਲ ਯਾਦ ਆਈ ਕਿ ਵੀ ਜਦੋਂ ਸਰ ਸਾਹਿਬ ਬਿਮਾਰ ਸੀ ਆਪਣੇ ਭਰਾ ਦੇ ਕੋਲ 3 ਜਾਮਨ ਜਗਰਾਵਾਂ ਦੇ ਨੇੜੇ ਜਿੱਥੇ ਉਹ ਰਹਿੰਦੇ ਸੀ, ਆਪਣੇ ਗੰਗਾ ਸਿੰਘ ਭਰਾ ਦਾ ਨਾਮ ਸੀਗਾ, ਤੇ ਉਹਨਾਂ ਨੇ ਜਿਹੜੇ ਡਾਕਟਰ ਸਨ ਡਾਇਰੈਕਟਰ ਹੈਲਥ, ਉਹਨਾਂ ਨੇ ਉਹਨਾਂ ਨੂੰ ਪੁੱਛਿਆ ਸੀ, ਉਹ ਉਹਨਾਂ ਤੋਂ ਪਹਿਲਾਂ ਤੋਂ ਜਾਣਦੇ ਸੀ ਜਦੋਂ ਕਰਨਾਲ 'ਚ ਉਹ CMO ਲੱਗੇ ਸੀ, ਉਹ DC ਸੀ। ਸੋ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਵੀ ਇੰਦਰਜੀਤ ਨਹੀਂ ਆਇਆ ਮਿਲਣ? ਉਹ ਕਹਿੰਦੇ ਕਿ ਵੀ ਆਇਆ ਸੀ 5-6 ਮਹੀਨੇ ਪਹਿਲਾਂ, ਤੇ ਉਹਦੇ 'ਚ ਕਹਿੰਦਾ ਕਿ ਵੀ ਉਹ ਮੈਨੂੰ ਕਹਿੰਦਾ ਕਿ ਡੈਡ ਡੂ ਯੂ ਨੀਡ ਐਨੀ ਡੋ, ਆਟੇ ਨੂੰ, ਕਿ ਵੀ ਕੋਈ ਲੁੱਕ ਆਈ ਸਪੈਂਟ $10,000 ਜਸਟ ਟੂ ਸੀ ਯੂ। ਤੇ ਉਹ ਕਹਿੰਦਾ ਵੀ ਮੈਂ ਉਹਨੂੰ ਕਿਹਾ ਕਿ ਸਨੀ ਡੋਂਟ ਕਮ ਅਗੇਨ ਹੀਅਰ। ਸੋ ਉਹ ਇੱਕ ਤਾਂ ਕਰ ਰਿਹਾ ਕਿ ਵੀ ਤੁਹਾਨੂੰ ਕਿਸੇ ਚੀਜ਼ ਦੀ ਨਹੀਂ ਲੋੜ, ਪੈਸੇ ਜਿਵੇਂ ਨਾਲੇ ਉਹਨੇ ਆਪਣਾ ਖਰਚਾ ਵੀ ਸੁਣਾਤਾ। ਹੁਣ ਸਰ ਕਪੂਰ ਸਿੰਘ ਜਿਹਨੇ DC ਦੀ ਕੁਰਸੀ ਨੂੰ ਲੱਤ ਮਾਰੀ ਹੋਏ, ਇਹਨਾਂ ਦੇ ਫਿਰ ਇੱਕ ਆਪਣੀ ਕਿਸਮ ਦੀ ਗੈਰਤ ਹੁੰਦੀ ਹੈ, ਉਹ ਬੱਚਿਆਂ ਨਾਲ ਵੀ ਡੀਲ ਕਰਨਾ ਹੋਏ ਉਹ। ਸੋ ਕਹਿੰਦੇ ਜੀ ਆਹ ਲਾਸਟ ਪਾਰਟ ਹੈ।
ਔਰ ਇੱਕ ਗੱਲ ਫਿਰ ਸਾਹਮਣੇ ਆਈ ਕਿ ਜਦੋਂ ਉਹ ਚੜ੍ਹਾਈ ਕਰ ਗਏ ਸਰ ਸਾਹਿਬ ਔਰ ਦੂਜੇ, ਇਹ ਫਿਰ ਗਿਆ ਜਿਵੇਂ ਉਹ ਸਮਾਜਿਕ ਤੌਰ ਤੇ ਰੱਖ ਰਖਾ ਹੁੰਦਾ ਹੈ, ਔਰ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਖਰੜੇ ਦੂਜੇ ਤੀਜੇ ਰੱਦੀ ਦੇ ਭਾਈ ਵੇਚਣ ਵਾਲਾ ਕੰਮ ਸੀ, ਤੇ ਇੱਕ ਸਕਾਲਰ ਚੰਡੀਗੜ੍ਹ ਦੇ ਹੋਰ ਜਿਹੜੇ ਉੱਥੇ ਪਹੁੰਚੇ ਤੇ ਉਹਨਾਂ ਨੇ ਉਹਨਾਂ ਨੂੰ ਸੇਵ ਕੀਤਾ। ਸੋ ਇਹ ਜ਼ਰੂਰੀ ਹੈ ਦੱਸਣਾ, ਕਿਉਂਕਿ ਇਹ ਜਿਹੜਾ ਦੇਣ ਵਾਲਾ ਹੈ ਇੰਦਰਜੀਤ ਸਿੰਘ ਟਾਈਮਜ਼ ਆਫ ਇੰਡੀਆ ਨੂੰ, ਇਹ ਉਹਦੀ ਆਪਣੀ ਬੈਕਗਰਾਉਂਡ ਹੈ ਜਿੰਨੀ ਕਿ ਮੈਨੂੰ ਪਤਾ ਹੈ, ਕਿਉਂਕਿ ਮੈਂ ਮਿਲਿਆ ਨਹੀਂ ਹੈ ਔਰ ਮੈਂ ਕੋਈ ਕਿਸੇ ਦੇ ਉੱਤੇ ਕੋਈ ਜਿਹੜਾ ਚਿੱਕੜ ਸੁੱਟਣ ਯਕੀਨ ਨਹੀਂ ਰੱਖਦਾ, ਪਰ ਕਿਉਂਕਿ ਉਹਨਾਂ ਨੇ ਜਿੱਥੇ ਹਿਸਟੋਰੀਕਲ ਪਰਸਨੈਲਿਟੀ ਸਰਦਾਰ ਕਪੂਰ ਸਿੰਘ ਨਾਲ, ਉਹਨਾਂ ਦੇ ਪਿਤਾ ਵੀ ਹੋਣਗੇ, ਪਰ ਸਾਡੇ ਲਈ ਜਦੋਂ ਕੋਈ ਕੌਮ ਦੇ ਲਈ ਆ ਜਾਂਦਾ ਹੈ ਉਹ ਫਿਰ ਉਹ ਪਰਸਨਲ ਦਾਅਵੇਦਾਰੀ ਨਹੀਂ ਹੁੰਦੀ। ਔਰ ਦੂਸਰਾ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਪਿੰਡਾਂ ਵਾਲਿਆਂ ਨੂੰ ਇਸ ਰੌਸ਼ਨੀ 'ਚ ਪੇਸ਼ ਕਰਨਾ, ਇਹ ਦੋਨੋਂ ਹੀ ਬਹੁਤ ਵੱਡੇ ਗੁਨਾਹ ਨੇ, ਔਰ ਅਸੀਂ ਜਿਹੜਾ ਇਸ ਦੇ ਉੱਤੇ ਜ਼ਰੂਰ ਸਾਡਾ ਫਰਜ਼ ਬਣਦਾ ਹੈ ਵੀ ਅਸੀਂ ਜਿਹੜੀ ਪੰਥਕ ਪੋਜੀਸ਼ਨ ਤੋਂ ਹੈ, ਔਰ ਉਹਦੇ 'ਚ ਉਹਨਾਂ ਦਾ ਇੰਟਰਵਿਊ ਹੈ ਜਿਹਦੇ 'ਚ ਚੰਡੀਗੜ੍ਹ ਦੀ ਸਟੋਰੀ ਹੈ ਡੇਟ ਲਾਈਨ ਦੀ। ਨੀਅਰਲੀ 25 years after the death of Sardar Kapoor Singh, who was projected as mascot of Sikh homeland and revered by even separatist leader Jarnail Singh Pindrawale, his son, 69-year-old Professor Inderjeet Singh, who prepares America's top leadership in the National War College of National Defense University of US, has lashed out at Pindrawale in his first ever interview। ਹੁਣ ਇਹ 2017 ਚ ਇਹਨੂੰ ਕੋਈ ਭਲੇ ਬੰਦੇ ਨੂੰ ਪੁੱਛੇ ਕਿ 1984 ਤੋਂ 2017 ਤੱਕ ਤੂੰ ਕਿੱਥੇ ਸੀ ਜੀ, ਜੇ ਤੁਸੀਂ 32-33 ਸਾਲ ਜਦੋਂ ਕੌਮ ਜਿਸ ਦੁਖਾਨ ਚੋਂ ਲੰਘੀ ਹੈ ਕਿੱਥੇ, ਤੇ ਮੈਂ ਉਹ ਪੀੜ ਦੇਖੀ ਸਰ ਕਪੂਰ ਸਿੰਘ ਜਦੋਂ ਅਸੀਂ 84 ਤੋਂ ਬਾਅਦ ਇੱਕਦਮ ਬਾਅਦ ਮਿਲੇ, ਸ਼ਾਇਦ ਪਹਿਲੀ ਮੁਲਾਕਾਤ ਉਹਨਾਂ ਦੇ ਨਾਲ ਅਗਸਤ ਜਾਂ ਸਪਟੈਂਬਰ 84 ਦੀ ਹੋਏਗੀ ਜੀ, ਤੇ ਉਹ ਭੁੱਬਾਂ ਮਾਰ ਕੇ ਰੋ ਰਹੇ। ਉਹ ਕਹਿੰਦੇ ਉਹ ਸਰਦਾਰ ਜਿਨ੍ਹਾਂ ਦੀਆਂ ਸਰਦਾਰੀਆਂ ਦਰਾ ਖੈਬਰ ਤੋਂ ਤਿੱਬਤ ਤੱਕ, ਇਹ ਦਿੱਲੀ ਔਰ ਦੂਸਰੇ ਪੱਗਾਂ ਰੁਲ ਗਈਆਂ, ਸਾਡੀ ਇੱਜ਼ਤ ਰੁਲ ਗਈ, ਰੋਣ ਲੱਗ ਗਏ ਜੀ। ਔਰ ਜਿਵੇਂ ਹੁੰਦਾ ਵੀ ਤੁਹਾਨੂੰ ਕਿਸੇ ਨੂੰ ਹੌਸਲਾ ਦੇ ਕੇ ਕੋਲ ਬਹਿ ਕੇ ਚੁੱਪ ਕਰਾਉਣਾ ਹੁੰਦਾ, ਕਿੱਥੇ ਤੇ ਉਹ ਉਸ ਸਪੀਡ ਨੂੰ ਮਹਿਸੂਸ ਕਰਦੇ ਸੀ। ਤੇ ਇਹ ਜਨਾਬ ਜਿਹੜੇ ਨੇ ਇਹ 35-36 ਸਾਲ ਬਾਅਦ ਨਿਕਲੇ ਨੇ, ਔਰ ਹੋ ਸਕਦਾ ਜਿਵੇਂ ਮੈਂ ਵਰਲਡ ਬੈਂਕ ਕਿਹਾ ਹੁਣ ਇਹ ਨੈਸ਼ਨਲ ਵਾਰ ਕਾਲਜ ਹੀ ਹੋਏ, ਮੈਨੂੰ ਉਹਨਾਂ ਦੇ ਅਹੁਦੇ ਦਾ ਭੁਲੇਖਾ ਹੋਏ, ਪਰ ਕਿਸੇ ਸਟੇਜ ਤੇ ਜ਼ਰੂਰ ਵਰਲਡ ਬੈਂਕ ਨਾਲ ਵੀ ਕੋਈ ਰਾਬਤਾ ਹੋਵੇਗਾ। ਔਰ ਉਹਨਾਂ ਨੇ ਕਿਹਾ ਕਿ ਵੀ ਪਹਿਲਾ ਇੰਟਰਵਿਊ ਦਿੰਦਿਆਂ ਉਹਨਾਂ ਨੇ ਕਿਹਾ, in his first ever interview to a newspaper, the professor recently highlighted his abhorrence for linking his father with Pindrawale। ਉਹਨਾਂ ਨੇ ਕਿਹਾ ਜੀ ਮੇਰੇ ਪਿਓ ਨੂੰ ਪਿੰਡਾਂ ਵਾਲਿਆਂ ਨਾਲ ਲਿੰਕ ਨਾ ਕਰੋ। ਹਾਲਾਂਕਿ ਫੈਕਟ ਆਫ ਦਾ ਮੈਟਰ ਇਹ ਹੈ ਕਿ ਚੇਚਾ ਸੰਤ ਪਿੰਡਾਂ ਵਾਲਿਆਂ ਨੇ ਭਾਈ ਅਮਰੀਕ ਸਿੰਘ ਜਿਹੜੇ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਸੀ, ਗੱਡੀ ਦੇ ਕੇ ਉਹਨਾਂ ਨੂੰ ਭੇਜਿਆ ਉਹਨਾਂ ਦੇ ਸਰ ਸਾਹਿਬ ਦੇ ਕੋਲ ਜਗਰਾਵਾਂ ਜਿੱਥੇ ਸਨ, ਔਰ ਉੱਥੋਂ ਉਹਨਾਂ ਨੂੰ ਲਿਆਂਦਾ। ਉਦੋਂ ਸੰਤ ਜੀ ਗੁਰੂ ਨਾਨਕ ਨਿਵਾਸ ਸਨ, ਔਰ ਉੱਥੇ ਉਹਨਾਂ ਦੀ ਜਿਹੜੀ ਹੈ ਮੁਲਾਕਾਤ ਵੀ ਹੋਈ, ਖੁੱਲ੍ਹ ਕੇ ਗੱਲ, ਉਹ ਬਹੁਤ ਉਹਨਾਂ ਦਾ ਸਤਿਕਾਰ ਕਰਦੇ ਸੀ ਬਜ਼ੁਰਗ ਦੇ ਨਾਤੇ, ਔਰ ਉਹਨਾਂ ਨੇ ਕੁਰਸੀ ਕਿਉਂਕਿ ਉਹਨਾਂ ਦੇ ਫਾਲਜ ਹੋਣ ਕਰਕੇ ਇੱਕ ਪਾਸੇ ਦਾ ਦਰੰਗ ਉਹ ਬਹਿ ਨਹੀਂ ਸੀ ਸਕਦੇ ਥੱਲੇ, ਉਹਨਾਂ ਨੂੰ ਸਪੈਸ਼ਲੀ ਚੇਅਰ ਮੰਗਵਾ ਕੇ ਔਰ ਪੂਰੇ ਸਤਿਕਾਰ ਦੇ ਨਾਲ। ਔਰ ਜਦੋਂ ਸਰਦਾਰ ਸਾਹਿਬ ਆਪਣੇ ਵਾਪਸ ਵੀ ਸੀ, ਔਰ ਜਿਹੜੇ ਦਲ ਖਾਲਸਾ ਨਾਲ ਸੰਬੰਧਿਤ ਜਾਂ ਫੈਡਰੇਸ਼ਨ ਦੇ ਕਾਰਕੁਨ ਜਦੋਂ ਉਹਨਾਂ ਨੂੰ ਮਿਲੇ, ਉਹ ਬਹੁਤ ਤਾਰੀਫ ਕਰਦੇ ਸੀ ਜੀ ਪਿੰਡਾਂ ਵਾਲਿਆਂ ਨੇ ਕੌਮ ਨੂੰ ਖੜਾ ਕਰ ਦਿੱਤਾ। ਜਾਂ ਦੂਸਰਾ ਕਿਉਂਕਿ ਸਰਦਾਰ ਕਪੂਰ ਸਿੰਘ ਨੇ ਤਾਂ ਆਪਣਾ ਸਾਰਾ ਜੀਵਨ ਇਸ ਪਾਸੇ ਲਾਇਆ ਸੀ, ਕੌਮ ਤੋਂ ਉਹਨਾਂ ਨੂੰ ਸ਼ਿਕਾਇਤ ਵੀ ਸੀ ਕਿ ਭਾਈ ਤੁਸੀਂ ਇਹ ਬੁੱਝੜ ਅਕਾਲੀ ਜਿਹੜੇ ਨੇ ਕੀ ਬੇੜਾ ਗਰਕ ਕਰ ਰਹੇ ਨੇ। ਤਾਂ ਉਦੋਂ ਸੰਤ ਪਿੰਡਾਂ ਵਾਲਿਆਂ ਬਾਰੇ ਉਹਨਾਂ ਦਾ ਕਹਿਣਾ ਸੀ ਕਿ ਭਾਈ ਜਰਨੈਲ ਸਿੰਘ ਜਿਵੇਂ ਬਜ਼ੁਰਗ ਸਨ, ਉਹ ਕਹਿੰਦੇ ਸੀ ਜਰਨੈਲ ਸਿੰਘ ਇਮਾਨਦਾਰ ਹੈ, ਇਹ ਬੇਈਮਾਨ ਬੁੱਝੜ, ਔਰ ਬਹੁਤ ਸ਼ਬਦ ਐਸੇ ਕਹਿੰਦੇ ਸੀ ਜਿਹੜੇ ਮੈਂ ਸ਼ਾਇਦ ਦੁਹਰਾ ਨਹੀਂ ਸਕਦਾ ਕਿ ਵੀ ਇਹ ਨੇ ਅਕਾਲੀ, ਇਹਨਾਂ ਨੇ ਇਹਨੂੰ ਮਰਵਾ ਦੇਣਾ ਔਰ ਕੁਛ ਨਹੀਂ ਬਣਨਾ ਸਾਡਾ। ਇੱਕ ਡੈਸਪਰੇਸ਼ਨ ਵੀ ਆ ਜਾਂਦੀ ਹੈ, ਤੁਸੀਂ ਸਾਰੀ ਜ਼ਿੰਦਗੀ ਐਫਰਟ ਕੀਤਾ ਹੁੰਦਾ ਕਿਸੇ ਗੱਲ ਦੇ ਲਈ। ਸੋ ਉਹਨਾਂ ਦੇ ਲਈ ਪਿੰਡਾਂ ਵਾਲਿਆਂ ਲਈ ਸਰ ਸਾਹਿਬ ਬਾਰੇ ਉਹਨਾਂ ਦੇ ਦਿਲ 'ਚ ਕੀ ਸਤਿਕਾਰ ਸੀ ਤੇ ਸਰ ਕਪੂਰ ਸਿੰਘ ਕਿਵੇਂ ਦੇਖਦੇ ਸੀ, ਕਿਉਂਕਿ ਇਹ ਸਾਰੀਆਂ ਚੀਜ਼ਾਂ ਡਾਕੂਮੈਂਟਡ ਨੇ ਹੁਣ ਇਹਨਾਂ 'ਚ। ਇਹਨੂੰ ਇੰਦਰਜੀਤ ਸਿੰਘ ਨੂੰ ਤਾਂ ਪਤਾ ਵੀ ਨਹੀਂ ਹੋਣਾ, ਇਹ ਤਾਂ ਉੱਥੋਂ ਐਸਾ ਦੌੜਿਆ ਮੁੜ ਕੇ ਜਿਹੜਾ ਉਹ ਮੂੰਹ ਹੀ ਨਹੀਂ ਕਰਦੇ ਨੇ। ਔਰ ਇਹ ਕਹਿ ਰਿਹਾ ਜੀ ਕਿ ਉਹਨਾਂ ਦੇ ਨਾਲ ਤੁਸੀਂ ਉਹਨਾਂ ਨੂੰ ਅਟੈਚ ਨਾ ਕਰੋ,
Pindrawale had started thinking he is the 11th guru. ਇਹ ਕੋਟ ਅਨਕੋਟ ਹੈ, ਇਹਦੇ ਸ਼ਬਦ ਨੇ ਇੰਦਰਜੀਤ ਸਿੰਘ ਦੇ ਜੀ ਕਿ ਜੀ ਉਹ ਆਪਣੇ ਆਪ ਨੂੰ 11ਵੇਂ ਗੁਰੂ ਸਮਝਣ ਲੱਗ ਗਏ। ਹੁਣ ਹਾਲਤ ਇਹ ਹੈ, ਮਤਲਬ ਇਸ ਕਿਸਮ ਦੇ ਬੰਦਿਆਂ ਨੂੰ ਜੇ ਕਿਤੇ ਕੋਈ ਸਾਹਮਣੇ ਬਿਠਾ ਕੇ ਪੁੱਛੇ ਵੀ ਤੇਰਾ ਕੀ ਸੋਰਸ ਹੈ, ਬਿਲਕੁਲ। ਹਾਲਾਂਕਿ ਜਦੋਂ ਇੱਥੇ 60 ਮਿੰਟਸ ਵਾਲੇ ਜਿਹੜਾ ਪਪੂਲਰ ਇਹਨਾਂ ਦਾ ਇੰਟਰਵਿਊਅਰ ਸੀ, ਉਹ ਜਦੋਂ ਗਈ ਉਹਨਾਂ ਦੀ ਟੀਮ ਔਰ ਉਹਨਾਂ ਦਾ ਜਿਹੜਾ ਲੀਡ ਪਰਸਨ ਹੈ ਉਹ ਇੰਟਰਵਿਊ ਕਰ ਰਿਹਾ ਹੈ ਔਰ ਉਹ ਸੰਤ ਜੀ ਪੰਜਾਬੀ ਚ ਸੰਜ਼ਾਰ ਹੈ, ਹਰਮਿੰਦਰ ਸਿੰਘ ਸੰਧੂ ਟਰਾਂਸਲੇਟ ਕਰ ਰਿਹਾ ਸੀ ਇੰਗਲਿਸ਼ ਜੀ, ਔਰ ਉਹਨੇ ਉਹਨਾਂ ਨੂੰ ਪੁੱਛਿਆ ਇੰਟਰਵਿਊ ਕਰਕੇ ਵੀ ਤੁਹਾਨੂੰ ਸਿੱਖਾਂ ਦਾ ਖਮੀਨੀ ਕਿਹਾ ਜਾਂਦਾ ਹੈ, ਕਿਉਂਕਿ 1979 ਚ ਹੀ ਜਿਹੜਾ ਹੈ ਉਹ ਇਰਾਨੀਅਨ ਰੈਵੋਲੂਸ਼ਨ ਵੀ ਆਇਆ, ਖਮੀਨੀ ਗਿਆ ਬਾਹਰੋਂ ਔਰ ਇੱਕਦਮ ਕੱਟਵੱਡ ਵੀ ਹੋਈ, 4 ਚਫੇਰੇ ਸਫਾਈ ਵੀ ਹੋਈ ਔਰ ਖਮੀਨੀ ਉਦੋਂ ਦਾ ਹੀ ਜਿਹੜਾ ਅੱਜ ਤੱਕ ਈਰਾਨ ਔਰ ਅਮਰੀਕਾ ਜਿਹੜੇ ਨੇ ਆਪਸ ਟਕਰਾ ਰਹੇ ਨੇ, ਥੋੜਾ ਬਹੁਤ ਓਬਾਮਾ ਨੇ ਰਾਹ ਦਿੱਤੀ, ਸਾਡੇ ਟਰੰਪ ਸਾਹਿਬ ਵਾਪਸ ਹੀ ਉੱਥੇ ਲੈ ਗਏ ਜੀ, ਔਰ ਇਹ ਉਹਨਾਂ ਨੇ ਕਿਹਾ ਕਿ ਵੀ ਤੁਹਾਨੂੰ ਸਿੱਖਾਂ ਦਾ ਖਮੀਨੀ ਕਿਹਾ ਜਾਂਦਾ ਹੈ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ। ਉਹਨਾਂ ਨੇ ਕਿਹਾ ਜੀ ਮੈਂ ਗੁਰੂ ਦਾ ਸਿੱਖ ਹੈ ਬੜੀ ਨਿਮਰਤਾ ਦੇ ਨਾਲ, ਔਰ ਮੈਂ ਸਿੱਖ ਤੋਂ ਵੱਧ ਕੇ ਕੁਛ ਨਹੀਂ ਹੈ। ਜੀ, ਸੋ ਉਹਨਾਂ ਦੀ ਹਰ ਤਕਰੀਰ, ਉਹਨਾਂ ਦਾ ਲਫ਼ਜ਼ ਜਿਹੜਾ ਸੀ ਉਹ ਉਸ ਸਿੱਖੀ ਹਾਂ ਸੰਤ ਸਿਪਾਹੀ ਦੇ ਰੂਪ 'ਚ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਔਰ ਉਸ ਪਾਠ ਸੀ ਤਾਂ ਬਿਲਕੁਲ ਉਹਨਾਂ ਦੇ ਜੋ ਟਕਸਾਲ ਦੇ ਆਪਣੇ ਨੇਮ ਨੇ ਉਹਨਾਂ ਦੇ ਵਿੱਚ ਸਟਿਕ ਕਰਦੇ ਸੀ ਜੀ, ਔਰ ਜਦੋਂ ਓਪਨ ਸੰਗਤ ਦੇ ਸਾਹਮਣੇ ਜਿਹੜੀ ਸਿੱਖਾਂ ਦੀ ਸਲੇਵਰੀ ਹੈ, ਗੁਲਾਮੀ ਦੇ ਸੰਗਲ ਨੇ, ਤੇ ਉਹ ਮੁਕੰਮਲ ਉਸ ਸ਼ੋਲਜਰ ਦੇ ਤੌਰ ਤੇ, ਉਸ ਰੈਵੋਲੂਸ਼ਨਰੀ ਦੇ ਤੌਰ ਤੇ ਸੀ। ਇਸ ਤੋਂ ਬਿਯੋਂਡ ਕਦੇ ਇਹ ਉਹਨਾਂ ਦੇ ਉੱਤੇ ਲਾਣਾ ਕਿ ਜੀ ਉਹ ਗੁਰੂ, ਉਹ ਤਾਂ ਕਦੇ ਜਿਹੜੇ ਨੇ ਹਾਲਾਂ ਸਾਰਿਆਂ ਦੀ ਸਾਡੀ ਉਹ ਕਲਚਰ ਦਾ ਹੀ ਹਿੱਸਾ ਹੈ ਕਿ ਬਈ ਉਹ ਚਰਨਾਂ ਨੂੰ ਹੱਥ ਲਾਣ ਦਾ ਕਹਿੰਦਾ ਫਤਿਹ ਬੁਲਾਓ ਫਤਿਹ। ਜੀ, ਸੋ ਇਹ ਕਹਿਣਾ ਕੋਟ ਅਨਕੋਟ ਇਸ ਤੋਂ ਵੱਡਾ ਮੈਂ ਸਮਝਦਾ ਵੀ ਕੋਈ ਝੂਠ 20ਵੀਂ ਸਦੀ ਦਾ ਨਹੀਂ ਹੋਏਗਾ ਮਿਸਟਰ ਇੰਦਰਜੀਤ ਸਿੰਘ ਜੀ। ਜੀ, ਔਰ ਫਿਰ ਇਹ ਕਹਿੰਦੇ ਨੇ ਆਈਜੇ ਸਿੰਘ ਸੈਡ the militant leader was a creation of the then prime minister Indira Gandhi to weaken akalis। ਉਹਨੇ ਅਕਾਲੀਆਂ ਦਾ ਖੈਰਖਾਹ ਬਣ ਗਿਆ। Incidentally, Sardar Kapoor Singh, who was only the second Sikh in 100 years to have been honored with the title of Pai, was among the very few people who Pindrawale allowed to sit at an equal height in the Golden Temple at the peak of violence। ਪਹਿਲੀ ਗੱਲ ਤਾਂ ਦਰਬਾਰ ਸਾਹਿਬ 'ਚ ਹੈ ਹੀ ਨਹੀਂ ਸੀ, ਸੰਤ ਗੁਰੂ ਨਾਨਕ ਨੇ ਵਾਸ ਸੀ। ਜੀ, ਇਕੁਅਲ ਹਾਈਟ ਦਾ ਤਾਂ ਹੋਏ ਕਿ ਉੱਥੇ ਉਹਨਾਂ ਨੇ ਸਿੰਘਾਸਨ ਲਾਇਆ ਹੋਏ। ਬਿਲਕੁਲ। ਜ਼ਾਹਰ ਹੈ ਜਦੋਂ ਤੁਸੀਂ ਐਡਰੈਸ ਕਰਦੇ ਹੋ ਉੱਚੀ ਥਾਂ ਤੇ ਤੁਸੀਂ ਹੁੰਦੇ ਹੋ ਕਈ ਵਾਰ ਜਿਹੜਾ, ਲੇਕਿਨ ਉਹਨਾਂ ਦੇ ਨਾਲ ਵੀ ਉਹ ਬਿਠਾ ਲੈਂਦੇ ਸੀ ਜਿਹੜਾ ਬਜ਼ੁਰਗ ਹੈ। ਦੂਜਾ ਇਹ ਕੋਈ ਕਹਿਣਾ ਕਿ ਜੀ ਉਹਨਾਂ ਨੂੰ ਜਿਹੜਾ ਉਹ 100 ਸਾਲ 'ਚ ਇੱਕੋ ਇੱਕ ਭਾਈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੂੰ ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ ਦਾ ਟਾਈਟਲ ਦਿੱਤਾ ਗਿਆ ਸੀ ਅਕਾਲ ਤਖਤ ਤੋਂ। ਭਾਈ ਸਾਹਿਬ ਕਿਹਾ ਜਾਂਦਾ ਸੀ, ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੂੰ ਵੀ ਭਾਈ ਸਾਹਿਬ ਕਿਹਾ ਜਾਂਦਾ ਹੈ, ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਨੂੰ ਵੀ ਭਾਈ ਸਾਹਿਬ ਕਿਹਾ ਜਾਂਦਾ ਹੈ। ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ ਪ੍ਰਿੰਸੀਪਲ ਸ਼ੇਰ ਸਿੰਘ ਨੂੰ ਵੀ ਟਾਈਟਲ ਦਿੱਤਾ ਹੋਇਆ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਸਰਦਾਰ ਕਪੂਰ ਸਿੰਘ ਇੱਕ ਵੱਡੀ ਪਰਸਨੈਲਿਟੀ ਸਨ ਔਰ ਭਿੰਡਰਾਂਵਾਲੇ ਉਹਨਾਂ ਦੇ ਤਿਆਗ ਨੂੰ ਪਿਆਰ ਕਰਦੇ ਸੀ ਕਿ ਭਾਈ ਇਹਨਾਂ ਨੇ ਨੌਕਰੀ ਨੂੰ ਠੁੱਡ ਮਾਰਿਆ, ਕਿੱਥੇ ਅਕਾਲੀ ਜਿਹੜੇ ਨੇ ਵਿਕੇ ਹੋਏ ਨੇ। ਲੇਕਿਨ ਇਹ ਕਹਿਣਾ ਕਿ ਜੀ ਉਹ ਓਨਲੀ ਵਨ ਨੇ ਜਿਨ੍ਹਾਂ ਨੂੰ ਦਰਬਾਰ ਸਾਹਿਬ ਨਾਲ ਕੀ ਤਾਲੁਕ ਹੈ। ਔਰ ਟੂ ਵੀਕਨ ਇਨਸੀਡੈਂਟਲੀ ਸਰਦਾਰ ਕਪੂਰ ਸਿੰਘ ਵਾਸ ਦਾ ਓਨ, ਅੱਛਾ ਇਹ ਕਹਿ ਕੇ at an equal height at the peak of Sardar Kapoor Singh is known to be the author of Anandpur Sahib resolution in 1978 which talks about a separate homeland for Sikhs and a truly federal structure। ਹੁਣ ਇਹ ਉਹਦਾ ਜਿਹੜਾ ਸਟੋਰੀ ਦੇਣ ਵਾਲਾ ਉਹਦਾ ਹੋਏਗਾ ਜੀ ਸਰਦਾਰ ਕਪੂਰ ਸਿੰਘ ਹੋਰਾਂ ਨੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਲਿਖਿਆ, ਬਿਲਕੁਲ ਲਿਖਿਆ ਜੀ, ਟਰੂਲੀ ਫੈਡਰਲ ਸਟਰਕਚਰ ਹੈ, ਬਿਲਕੁਲ ਹੈ। ਤੇ ਹੁਣ ਇਹ ਇੰਦਰਜੀਤ ਸਿੰਘ ਨੂੰ ਨਹੀਂ ਸੀ ਪਤਾ ਕਿ ਵੀ ਜਿਹੜਾ ਧਰਮ ਯੁੱਧ ਮੋਰਚਾ ਜਿਹਨੂੰ ਲੀਡ ਕੀਤਾ ਸੰਤ ਪਿੰਡਾਂ ਵਾਲਿਆਂ ਨੇ ਉਹ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਪ੍ਰਾਪਤੀ ਲਈ ਸੀ। ਸੋ ਸਰਦਾਰ ਕਪੂਰ ਸਿੰਘ ਜੇ ਉਹਨਾਂ ਨੂੰ ਚੇਚਾ ਮਿਲਣ ਆਏ, ਜਿਹਨਾਂ ਦੇ ਦਰਵਾਜ਼ੇ ਦੇ ਬਾਹਰ ਜੇ ਪ੍ਰਾਈਮ ਮਿਨਿਸਟਰ ਵੀ ਖੜਾ ਹੋਏ ਤਾਂ ਉਹ ਗੈਟ ਆਊਟ ਕਹਿਣ ਵਾਲੇ ਸੀ। ਉਹਨਾਂ ਨੂੰ ਵੀ ਪਤਾ ਸੀ ਕਿ ਜਿਹੜਾ ਉਹਨਾਂ ਦਾ ਡਾਕੂਮੈਂਟ ਹੈ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਧਰਮ ਯੁੱਧ ਮੋਰਚਾ ਉਸ ਦੀ ਫੁੱਲਫਿਲਮੈਂਟ ਲਈ ਹੈ ਔਰ ਇਹ ਫਕੀਰ ਅੱਗੇ ਆਇਆ ਹੈ ਜਿਹਨੇ ਉਸ ਗੱਲ ਨੂੰ ਜਿਹੜਾ ਲਾਗੂ ਕਰਨ ਦੇ ਲਈ ਜਿਹੜਾ ਇਸ ਮੋਰਚੇ ਦੀ ਅਗਵਾਈ ਦਿੱਤੀ ਹੈ। ਸੋ ਜ਼ਾਹਰ ਹੈ ਕਿ ਔਰ ਫੈਡਰਲ ਸਟਰਕਚਰ ਸੀ ਅਨੰਦਪੁਰ ਸਾਹਿਬ ਦਾ। ਸੋ ਸੰਤ ਪਿੰਡਾਂ ਵਾਲਿਆਂ ਦਾ ਕਦੇ ਵੀ ਜਿਹੜਾ ਉਹਨਾਂ ਦੀਆਂ ਜਿੰਨੀਆਂ ਤੁਸੀਂ ਤਕਰੀਰਾਂ ਦੇਖਦੇ ਹੋ, ਲੈਕਚਰਸ ਦੇਖਦੇ ਹੋ, ਉਹਨਾਂ ਦਾ ਖਾਲਿਸਤਾਨ ਦਾ ਲਫ਼ਜ਼
ਉੱਥੇ ਹੀ ਸੀ ਕਿ ਭਾਈ ਸਾਡੀ ਮੰਗ ਆਨੰਦਪੁਰ ਦਾ ਮਤ ਹੈ। ਜੀ ਪਰ ਜਿੱਦਣ ਭਾਰਤ ਦੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨਹੀਂ ਰੱਖੀ ਜਾਵੇਗੀ। ਸੋ ਜੇ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਸਰ ਕਪੂਰ ਸਿੰਘ ਉਹਨਾਂ ਨੇ ਲਿਖਿਆ, ਜਿਹੜਾ ਜ਼ਾਹਰਾ ਤੌਰ ਤੇ ਉਹਨਾਂ ਨੇ ਲਿਖਿਆ ਜੀ ਤੇ ਜ਼ਾਹਰ ਹੈ ਕਿ ਵੀ ਸੰਤ ਭਿੰਡਰਾਂਵਾਲੇ ਉਸ ਦੀ ਫੁੱਲਫਿਲਮੈਂਟ ਜਿਹੜੀ ਹੈ ਉਹ ਕਰ ਰਹੇ ਨੇ। A senior of Planning Commission Deputy Chairman Montek Singh Ahluwalia, both at World Bank and St. Stephen College in Delhi, IJ Singh told TOI that there was an orchestrated attempt to vilify his father as a separatist by the Indian establishment and link him with those taking to violent means. पहली गल तो विलिफिकेशन नहीं है। जी जो कुछ उन्होंने साची साख च लिखा इन्हों पंजाबी भी नहीं आती होनी इंद्रजीत सिंह नूं, इन्हें पढ़ी नहीं होनी, प्यो की एक भी नहीं इन्हें लिखत पढ़ी होनी कि भी उन्होंने गवर्नमेंट की कहती है। तो जे उन्होंने कदे इंडिया तो सैपरेट होने की गल नहीं सी कीती, सर कपूर सिंह ने भिंडरांवाले ने भी नहीं सी कीती। जी जून 84 तो बाद किहड़ा इंटरव्यू है जिहदे सर कपूर सिंह जां संत भिंडरांवाले तो शहीद हो गए जिहदे उन्होंने कहा हो जी नहीं 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 हुण असीं विधन दा लैण है। यस पहली स्टेज ते जिहड़े सिख होमलैंड दा मता सी ਉਹ ਇਹੀ ਸੀ कि भी एक ऑल ऑटोनोमस रीजन जिहदा प्रॉमिस कीता होया उन्होंने। और वो भी जिहड़ा सिख होमलैंड दा मत है वो सर कपूर सिंह ने ही लिखिया सी, जिहड़ा नलवा कॉन्फ्रेंस लुधियाणे दे विच जस्टिस गुरनाम सिंह जिहड़ा बाद दे विच मुख मंत्री बने। और मैं पिछले दिनों ही देख रहा सी लक्ष्मण सिंह गिल ने एक बार जिहड़ा चीफ मिनिस्टर है गुरनाम सिंह के खिलाफ रिबेलियन उन्हें चार्ज लाया सी जी ये तो खालिस्तानी है। जस्टिस गुरनाम सिंह ने सिख होमलैंड का मता जिहड़ा वो पेश किया। हालांकि आनंदपुर साहब का मता भी सर कपूर सिंह ने लिखिया सी, सिख होमलैंड का मता भी सर कपूर सिंह ने लिखिया सी। और अखीर च इन्हां दा कि भी हाँ एक जिहड़ा तीसरा वड्डा झूठ, ईवन द ब्रिटिश एज अर्ली एज इन 1932 had tried to rope in Sardar Kapoor Singh for a separate nation for Sikhs, but he stood for India here। इस तो वड्डा कोई झूठ नहीं है। साची साखी च वो अकालियां नूं तिरस्कारदे इस लई ने 6 मौके उन्होंने दिते अड अड जिहड़े ने कोर्ट दित्तियां ने कि जदों अकालियां ने सिख स्टेट बनदे बनदे रोकी है। और वो बार बार कहंदे ने कि भी अंग्रेज़ जिहड़ा ने वो चाहुंदे सी। ईवन उन्होंने बलदेव सिंह नूं भी कोर्ट कीता है कि जदों उहनूं मिलण गए लास्ट वो सावां ते सी और उन्हें कहा कि जी मेरी अड्डियां रगड़ रगड़ के मर रहा सी भी मेरा हशर यही होना चाहिए सी। मैं 3 बार सिख स्टेट बनते बनते रोकी है। और ये कह रहा है जिहड़ा नकम्मा नलैक पुत्र कि जी वो तो 1932 च अंग्रेज़ां ने उन्होंने चाहया कि भी वो अलग सिख स्टेट होण, वो जिहड़े ने वो इंडिया दे लई खलोते। द स्कॉलर लैश्ड आउट अगेंस्ट ऑपरेशन ब्लू स्टार इन 1984 सेइंग देयर आर न्यूमरस इंस्टेंसेस इन द वर्ल्ड वेयर सप्लाईज है बिन। बाकी उन्हें फिर वो अपना दसन है जी जून 84 ठीक नहीं होया, सप्लाईज कट देंदे, ये कर देंदे, वो कर देंदे। और एक लाइन अखीर चो ने जिन्हां दे अगेंस्ट सारी उम्र सर कपूर सिंह लड़े नेहरू डायनेस्टी, वो तो एक लाइन है कि ही आल्सो सैड हिज फादर वाज अगेंस्ट डायनेस्टिक एंड ऑटोक्रेटिक पोलिटिकल कल्चर ऑफ जवाहरलाल नेहरू। हालांकि इस दे जिहड़ा इस दे उत्ते तो जदों उन्होंने तिकड़ी की गल की कि मुल्क हिंदू का राज तिकड़ी का, गुरु राखा भाई सिकड़े का, तिकड़ी है ही नेहरू तो शुरू होंदी सी। और उन्होंने सारी साची साखी ये नैरेटिव है भी किवें नेहरू ने पर्सनल एजेंडा बनाया कि नौकरियों किवें कढ़ने। सो क्योंकि वीर नवरूप सिंह उन्होंने भी इस इंटरव्यू ने रैटल किया। ज़ाहिर है कोई भी सिख जिन्हें, और चंगी गल है भी इस किस्म का जिहड़ा नकम्मा है बंदा ये कदे सिखां दे सामने आया ही नहीं, ये उन्हें इन्ने सालों बाद कढ़िया और हुण उस तो बाद फिर गायब हो गए। पर फिर भी कुछ फैक्ट्स नूं स्टेट पुट करना जिहड़ा है वो इंपॉर्टेंट। बिल्कुल बिल्कुल डॉक्टर साहब तुहाडा बहुत बहुत शुक्रिया। तुसीं पहला इशू है साडे दर्शकां नाल साझा कीता। इस लैने ब्रेक तो पहला असीं अपने दर्शकां ते ਸਰੋਤਿਆਂ ਨੂੰ अपील ते बेनती कर दईए व्यूअर्स, जिस तरह कि तुसीं जानते हो कि TV 84 एक पंथक चैनल है। TV 84 सिखां कश्मीरियां ते भारतीयां नॉर्थ ईस्ट स्टेटां दे लोकां दे सवैनिधि हक्कां दा हामी है। असीं चाहांगे कि तुसीं TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਸਾਨੂੰ ਚੈੱਕ ਬਣਾ ਕੇ ਸਾਡੇ ਇਸ ਪਤੇ ਤੇ ਮੇਲ ਵੀ ਕਰ ਸਕਦੇ ਹੋ 36-0137 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। व्यूअर्स विचारां दा सिलसिला इस तरह चलता रहेगा। मिलते हैं आफ्टर द शॉर्ट ब्रेक।